ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਪੰਜਾਬੀ ਰੇਡੀਓ USA ਦੇ ਸਾਰੇ ਹੀ AM ਸਟੇਸ਼ਨ FM ਸਟੇਸ਼ਨਸ ਦੇ ਉੱਤੇ ਤੁਹਾਡਾ ਸਵਾਗਤ ਹੈ। ਜਿਹੜੇ ਵੀ YouTube Facebook ਦੇ ਉੱਤੇ ਜ਼ਰੀਏ ਸਾਨੂੰ ਦੇਖ ਰਹੇ ਆ ਉਹਨਾਂ ਨੂੰ ਵੀ ਅਸੀਂ ਜੀ ਨੂੰ ਆਖਦੇ ਹਾਂ। ਅੱਜ ਦੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵਿਸ਼ੇਸ਼ ਤੌਰ ਦੇ ਉੱਤੇ ਇੱਕ ਮੁਲਾਕਾਤ ਤੇ ਗੱਲਬਾਤ ਜਿਹੜੀ ਆ ਉਹ ਤੁਹਾਡੇ ਨਾਲ ਪੇਸ਼ ਕਰਨ ਜਾ ਰਹੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਮਹਿਮਾਨ ਦੇ ਤੌਰ ਦੇ ਉੱਤੇ ਢਾਡੀ ਰਿਸ਼ਪਾਲ ਸਿੰਘ ਜੀ ਖੁਸ਼ਦਿਲ ਉਹ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ। ਆਓ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ, ਉਹਨਾਂ ਨੂੰ ਰੂਬਰੂ ਤੁਹਾਡੇ ਕਰਾਉਂਦੇ ਆ, ਉਹਨਾਂ ਦੇ ਬਾਰੇ ਕੁਝ ਜਾਣਾਂਗੇ। ਉਹਨਾਂ ਦੇ ਦੁਆਰਾ ਨਵੇਂ ਆਏ ਕੁਝ ਗੀਤ ਜਿਹੜੇ ਪੰਜਾਬ ਦੇ ਨਾਲ ਪੰਜਾਬ ਦੀ ਕਿਸਾਨੀ ਦੇ ਨਾਲ ਸੰਬੰਧਿਤ ਤੇ ਨਾਲ ਬਾਪੂ ਦੇ ਇੱਕ ਐਸੇ ਰਿਸ਼ਤੇ ਦੇ ਨਾਲ ਸੰਬੰਧਿਤ ਤੇ ਹੋਰ ਉਹਨਾਂ ਦੇ ਕੋਲੋਂ ਜਿਹੜੀਆਂ ਚੀਜ਼ਾਂ ਆ ਉਹ ਆਪਾਂ ਸੁਣਾਂਗੇ, ਜਾਣਾਂਗੇ, ਗੱਲਬਾਤ ਕਰਾਂਗੇ। ਦੱਸਦੇ ਜਾਈਏ ਢਾਡੀ ਰਿਸ਼ਪਾਲ ਸਿੰਘ ਖੁਸ਼ਦਿਲ ਢਾਡੀ ਕਲਾ ਦੇ ਵਿੱਚ ਸਮਰੱਥ ਨੇ। ਇਹ ਢਾਡੀ ਜਿਹੜੀਆਂ ਵਾਰਾਂ ਗਾਉਂਦੇ ਹੁਣ ਅੱਜ ਦੇ ਜ਼ਮਾਨੇ ਦੇ ਹਿਸਾਬ ਦੇ ਨਾਲ ਜਿਹੜੇ ਕਲਚਰ ਦੇ ਨਾਲ ਵਿਰਸੇ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਆ ਉਹ ਵੀ ਅੱਜ ਦੇ ਰੂਪ ਦੇ ਵਿੱਚ ਨੌਜਵਾਨਾਂ ਦੇ ਉਹਨਾਂ ਨੂੰ ਰੂਬਰੂ ਕਰਦੇ ਨੇ। ਤੇ ਆਓ ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਕਰਦੇ ਹਾਂ। ਢਾਡੀ ਰਿਸ਼ਪਾਲ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਜੋ ਪੰਜਾਬੀਅਤ ਦੀ ਗੱਲ ਸਦਾ ਕਰਦੇ ਰਹਿੰਦੇ ਨੇ, ਮੈਂ ਸਮੂਹ ਪੰਜਾਬੀ ਰੇਡੀਓ USA ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਮਾਣ ਦਿੱਤਾ ਤੇ ਇੱਥੇ ਬੁਲਾ ਕੇ ਕੁਝ ਪਲ ਤੁਹਾਡੇ ਨਾਲ ਵਿਚਰਨ ਦਾ ਮੌਕਾ ਮਿਲੂਗਾ ਜੀ। ਬਹੁਤ ਬਹੁਤ ਧੰਨਵਾਦ ਜੀ। ਸੋ ਰਿਸ਼ਪਾਲ ਸਿੰਘ ਜੀ, ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਆਪਾਂ ਨਾਰਮਲ ਸਵਾਲ ਤੋਂ ਹੀ ਗੱਲ ਕਰਦੇ ਹਾਂ ਵੀ ਤੁਹਾਡਾ ਇਸ ਪਾਸੇ ਵੱਲ ਨੂੰ ਪਹਿਲਾਂ ਤਾਂ ਤੁਸੀਂ ਥੋੜਾ ਜਿਹਾ ਆਪਣੇ ਬਾਰੇ ਜਿਹੜਾ ਦੱਸੋ। ਤੁਹਾਡੇ ਪਿਤਾ ਜੀ ਵੀ ਸਤਿਕਾਰਤ ਢਾਡੀ ਰਹੇ ਨੇ, ਬੂਟਾ ਸਿੰਘ ਜੀ ਖੁਸ਼ਦਿਲ। ਸੋ ਉਹਨਾਂ ਦੇ ਬਾਰੇ ਥੋੜੀ ਜਾਣਕਾਰੀ ਦਿਓ, ਥੋੜੀ ਆਪਣੀ ਹਿਸਟਰੀ ਦੇ ਬਾਰੇ ਥੋੜੀ ਜਾਣਕਾਰੀ ਦਿਓ। ਕਿੱਥੋਂ ਕਦੋਂ ਜਦ ਤੁਸੀਂ ਵੱਡੇ ਹੋਏ ਕੀ ਜਿਹੜੀ ਉਹ ਚੀਜ਼ਾਂ ਕਰਦੇ? ਹਾਂਜੀ ਵੀਰ ਜੀ, ਮੇਰਾ ਪਿੰਡ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਪਿੰਡ ਮੁੱਲਾਪੁਰ ਜ਼ਿਲ੍ਹਾ ਲੁਧਿਆਣਾ ਹੈਗਾ ਜੀ। ਤੇ ਸਵਰਗਵਾਸੀ ਸਰਦਾਰ ਬੂਟਾ ਸਿੰਘ ਖੁਸ਼ਦਿਲ ਤੇ ਮਾਤਾ ਜਸਵਿੰਦਰ ਕੌਰ ਦੀ ਕੁੱਖੋਂ ਜਨਮ 1986 15 ਅਗਸਤ ਨੂੰ ਹੋਇਆ ਜੀ। ਘਰ ਦੇ ਵਿੱਚ ਮਾਹੌਲ ਧਾਰਮਿਕ ਪਰੰਪਰਾਵਾਂ ਵਾਲਾ ਸੀਗਾ। ਡੈਡੀ ਜੀ ਹੁਣੀ ਢਾਡੀ ਸੀਗੇ ਜੀ। ਤੇ ਫਿਰ ਜਿਵੇਂ ਉਹਨਾਂ ਨੇ ਪ੍ਰੇਰਿਤ ਕੀਤਾ ਵੀ ਚਲੋ ਹੁਣ ਤੁਸੀਂ ਥੋੜੇ ਵੱਡੇ ਹੋ ਰਹੇ ਹੋ ਹਨਾ, ਤੇ ਆਪਾਂ ਕੁਛ ਨਾ ਕੁਛ ਤਾਂ ਬੰਦੇ ਨੇ ਕਰਨਾ ਹੁੰਦਾ ਜੀ। ਬਿਲਕੁਲ। ਤੇ ਫਿਰ ਉਹ ਮਿਹਨਤ ਕਰਦੇ ਕਰਦੇ ਢਾਡੀ ਕਲਾ ਵੱਲ ਆਏ ਜੀ। ਥੋੜਾ ਸਮਾਂ ਉਹਨਾਂ ਨਾਲ ਵੀ ਢਾਡੀ ਵਾਰਾਂ ਗਾਈਆਂ ਤੇ ਫਿਰ ਕੁਛ ਮਸ਼ਹੂਰ ਜਥੇ ਜਿਹੜੇ ਢਾਡੀ ਵਾਰਾਂ ਅੱਜ ਕੱਲ ਪੰਜਾਬ ਦੇ ਵਿੱਚ ਜਿੱਥੇ ਗਾਉਂਦੇ ਨੇ ਉਹਨਾਂ ਨਾਲ ਫਿਰ ਇਹ ਸ਼ੁਰੂਆਤ ਕੀਤੀ। ਚਲੋ ਬਹੁਤ ਚੰਗੀ ਜਿਹੜੀ ਇਹ ਗੱਲਬਾਤ ਆ। ਸੋ ਤੁਸੀਂ ਤੁਹਾਡਾ ਅਮਰੀਕਾ ਦੇ ਵਿੱਚ ਆਉਣ ਦਾ ਸਬਬ ਕਦੋਂ ਬਣਿਆ ਸੀਗਾ? ਅਮਰੀਕਾ ਦੇ ਵਿੱਚ ਸਬਬ ਜੀ 2016 ਦੇ ਵਿੱਚ ਆਪਾਂ ਇੱਥੇ ਆਏ ਸੀਗੇ ਜੀ। ਠੀਕ ਹੈ ਜੀ। ਹਾਂਜੀ ਜੀ, ਚਲੋ ਬਹੁਤ ਵਧੀਆ। ਸੋ ਹੁਣ ਰਿਸ਼ਪਾਲ ਸਿੰਘ ਜੀ, ਜਿੱਦਾਂ ਤੁਸੀਂ ਕਿਹਾ ਵੀ ਪਰਿਵਾਰ ਦੇ ਵਿੱਚ ਉਸ ਟਾਈਮ ਦੇ ਉੱਤੇ ਮਾਹੌਲ ਇਦਾਂ ਦਾ ਸੀਗਾ, ਧਾਰਮਿਕ ਪਰੰਪਰਾਵਾਂ ਢਾਡੀ ਤੁਸੀਂ ਸੁਣਦੇ ਸੀ ਆਪਣੇ ਪਿਤਾ ਜੀ ਪਾਸੋਂ, ਉਹਨਾਂ ਦੇ ਜਥੇ ਦੇ ਪਾਸੋਂ, ਉਹਨਾਂ ਦੇ ਪੂਰੇ ਜਿਹੜੇ ਗਰੁੱਪ ਦੇ ਨਾਲ ਤੁਸੀਂ ਵੀ ਆਉਂਦੇ ਜਾਂਦੇ ਰਹੇ ਹੋਵੋਗੇ। ਕੁਛ ਅਜਿਹੀ ਕੋਈ ਘਟਨਾ, ਕੋਈ ਯਾਦ ਤੁਹਾਨੂੰ ਹੋਵੇ ਵੀ ਬਚਪਨ ਦੀ ਜਿਹੜੀ ਪਿਤਾ ਜੀ ਦੇ ਨਾਲ ਕਿਤੇ ਗਏ ਹੋਵੋ ਤੇ ਤੁਹਾਨੂੰ ਜ਼ਿਆਦਾ ਜਿਹੜੀ ਚੀਜ਼ ਤੋਂ ਵੀ ਹੋਵੇ ਵੀ ਹਾਂ ਵੀ ਮੈਂ ਵਾਕਈ ਹੁਣ ਢਾਡੀ ਵਾਲੇ ਪਾਸੇ ਜਾਂ ਗਾਇਨ ਵਾਲੇ ਪਾਸੇ ਨੂੰ, ਗਾਇਕੀ ਵਾਲੇ ਪਾਸੇ ਜਾਣਾ ਹੈ? ਦਰਅਸਲ ਜੀ ਮੇਰੇ ਪਿਤਾ ਜੀ ਬਹੁਤ ਜ਼ਿਆਦਾ ਉਦਮੀ ਸੀਗੇ ਜੀ। ਸ਼ੁਰੂਆਤ ਹੁੰਦਿਆਂ ਚ ਉਹਨਾਂ ਦੇ ਮਾਤਾ ਪਿਤਾ ਜੀ ਚੜ੍ਹਾਈ ਕਰਕੇ ਸੀਗੇ। ਉਹਨਾਂ ਨੇ ਜਿਹੜਾ ਆਪਣਾ ਜੀਵਨ ਬਤੀਤ ਕੀਤਾ ਬਹੁਤ ਹੀ ਜ਼ਿਆਦਾ ਦੁੱਖਾਂ ਤਕਲੀਫਾਂ ਵਿੱਚ ਕੀਤਾ ਜੀ। ਤੇ ਉਹ ਜਦੋਂ ਵੀ ਪ੍ਰੋਗਰਾਮ ਤੇ ਜਾਂਦੇ ਸੀ, ਪਹਿਲਾਂ ਚਲੋ ਮੈਂ ਤਾਂ ਬਹੁਤ ਬਾਅਦ ਦੇ ਵਿੱਚ ਸ਼ੁਰੂਆਤ ਕੀਤੀ ਹੈ ਗਾਉਣ ਦੀ, ਤੇ ਉਹ ਜਦੋਂ ਢਾਡੀ ਪ੍ਰੋਗਰਾਮ ਕਰਦੇ ਸੀ ਜਾਂ ਲਿਖਦੇ ਵੀ ਸੀਗੇ, ਬਹੁਤ ਕਮਾਲ ਦੇ ਲਿਖਾਰੀ ਵੀ ਸੀਗੇ। ਠੀਕ ਹੈ ਜੀ। ਤੇ ਉਹਨਾਂ ਨਾਲ ਜਦੋਂ ਪ੍ਰੋਗਰਾਮਾਂ ਤੇ ਫਿਰ ਜਾਣਾ ਸ਼ੁਰੂ ਕੀਤਾ ਤੇ ਉਹਨਾਂ ਨੇ ਇਹੀ ਗੱਲ ਕਹਿਣੀ ਵੀ ਆਓ ਆਪਾਂ ਆਪਣੀ ਇਸ ਕਲਾ ਨੂੰ ਬਚਾਈਏ ਤੇ ਢਾਡੀ ਕਲਾ ਦੇ ਨਾਲ ਜੁੜੀਏ। ਤੇ ਮੇਰਾ ਬ੍ਰਦਰ ਉਹ ਵੀ ਸਰੰਗੀ ਮਾਸਟਰ ਆ ਜੀ। ਠੀਕ ਹੈ ਜੀ। ਹਾਂਜੀ ਠੀਕ ਹੈ। ਉਹ ਇੱਥੇ ਨਹੀਂ ਆ? ਉਹ ਕੈਨੇਡਾ ਰਹਿੰਦੇ ਨੇ। ਉਹ ਕੈਨੇਡਾ ਰਹਿੰਦੇ ਨੇ। ਠੀਕ ਹੈ ਜੀ। ਤੇ ਫਿਰ ਸ਼ੁਰੂਆਤ ਇਦਾਂ ਹੀ ਜੀ
ਸਗੋਂ ਘਰ ਤੋਂ ਹੀ ਹੋਈ ਬਹੁਤ ਤੇ ਵਧੀਆ। ਉਸਤਾਦ ਜੀ ਸੁਖ ਨਿਰੰਜਨ ਸਿੰਘ ਜੀ ਸੁਮਨ ਜਿਨ੍ਹਾਂ ਕੋਲੋਂ ਆਪਾਂ ਸਿੱਖਿਆ ਠੀਕ ਹੈ। ਤੇ ਉਹਨਾਂ ਨੇ ਢੱਡ ਸਿਖਾਈ ਓਕੇ। ਤੇ ਉਹਨਾਂ ਕੋਲੋਂ ਢੱਡ ਸਿੱਖੀ ਹੈ ਨਾ ਜੀ। ਠੀਕ ਹੈ। ਢੱਡ ਸਿੱਖ ਕੇ ਫਿਰ ਗਾਹਾਂ ਚਲੋ ਵਾਹਿਗੁਰੂ ਨੇ ਕਿਰਪਾ ਕੀਤੀ ਵੀ ਇਸ ਕਲਾ ਵੱਲ ਆਏ ਹਾਂ। ਚਲੋ ਬਹੁਤ ਵਧੀਆ। ਮੈਂ ਰੀਸੈਂਟਲੀ ਦੇਖ ਰਿਹਾ ਸੀਗਾ ਤਕਰੀਬਨ ਮਹੀਨਾ ਕੁ ਪਹਿਲਾਂ ਤੁਹਾਡਾ ਇੱਕ ਜਿਹੜਾ ਗੀਤ ਆ ਉਹ ਆਇਆ ਸੀ ਬਾਪੂ ਦੇ ਨਾਲ ਸੰਬੰਧਿਤ, ਹਾਂਜੀ, ਜਿਸ ਦੇ ਵਿੱਚ ਤੁਸੀਂ ਕਿਹਾ ਵੀ ਇਹ ਸਮਰਪਿਤ ਤੁਸੀਂ ਆਪਣੇ ਪਿਤਾ ਜੀ ਪਿਤਾ ਜੀ ਨੂੰ ਨੂੰ ਜਿਹੜਾ ਕੀਤਾ ਜੀ, ਕੀਤਾ ਹਾਂਜੀ। ਹੈਗਾ ਗੀਤ। ਹਾਂਜੀ। ਸੋ ਉਸ ਗੀਤ ਦੇ ਬਾਰੇ ਦੱਸੋ, ਕਦੋਂ ਤੁਹਾਡੇ ਮਨ ਦੇ ਵਿੱਚ ਆਇਆ ਵੀ ਇਹ ਗੀਤ ਜਿਹੜਾ ਮੈਂ ਲਿਖਣਾ ਆ, ਤੇ ਕੀ ਮਨ ਦੇ ਵਿੱਚ ਉਦੋਂ ਫੁਰਨੇ ਸੀਗੇ? ਦਰਅਸਲ ਜੀ ਗੀਤ ਇਹ ਲਿਖਿਆ ਵੀਰ ਹਰਦੀਪ ਸਿੰਘ ਖਹਿਰਾ ਨੇ ਆ ਜੀ। ਠੀਕ ਹੈ ਜੀ। ਤੇ ਇਹਦਾ 뮤직 ਦਿੱਤਾ ਵਾ ਜੋਏ ਅਤੁਲ ਭਾਜੀ ਉਹਨਾਂ ਨੇ, ਹੂੰ। ਤੇ ਵੀਡੀਓ ਕੀਤੀ ਸਟਾਲਿਨ ਵੀਰ ਨੇ। ਠੀਕ ਹੈ। ਗੀਤ ਦਾ ਵਿਚਾਰ ਜਦੋਂ ਹਰਦੀਪ ਸਿੰਘ ਵੀਰ ਨਾਲ ਆਪਣੀਆਂ ਗੱਲਾਂ ਬਾਤਾਂ ਹੁੰਦੀਆਂ ਸੀ, ਹੂੰ। ਜਿਵੇਂ ਪਹਿਲਾਂ ਉਹਨਾਂ ਨੇ ਖਾਲਸਾ ਏਡ ਵਾਲਾ ਗੀਤ ਵੀ ਲਿਖਿਆ ਸੀ ਹਨਾ ਜੀ। ਠੀਕ ਹੈ। ਤੇ ਫਿਰ ਉਹਨਾਂ ਨਾਲ ਗੱਲਬਾਤ ਹੋਈ ਵੀ ਮੈਂ ਕਿਹੋ ਜਿਹਾ ਗੀਤ ਕਰਨਾ ਚਾਹੁੰਦਾ ਵੀ ਜਿਹੜੇ ਮੇਰੇ ਪਿਤਾ ਜੀ ਨੇ ਬਹੁਤ ਸਾਰੀਆਂ ਆਪਣੇ ਲਈ ਬਹੁਤ ਮਿਹਨਤ ਕੀਤੀ ਸਾਡੇ ਲਈ ਜੀ, ਪਰ ਜਦੋਂ ਉਹਨਾਂ ਦਾ ਸਮਾਂ ਆਉਣਾ ਸੀ ਉਹਨਾਂ ਨੇ ਉਹ ਚੀਜ਼ ਨੂੰ ਦੇਖਣਾ ਸੀਗਾ, ਉਦੋਂ ਉਹ ਇਸ ਦੁਨੀਆ ਤੋਂ ਚਲੇ ਗਏ ਜੀ। ਵੀ ਬਿਲਕੁਲ। ਕਿਉਂਕਿ ਉਹ ਆਪਣੀ ਔਲਾਦ ਦਾ ਸੁੱਖ ਮੰਨ ਕੇ ਨਹੀਂ ਗਏ ਹਨਾ ਜੀ। ਤੇ ਮਾਤਾ ਜੀ ਪਰਿਵਾਰ 'ਚ ਢਿੱਲੇ ਰਹਿੰਦੇ ਹੁੰਦੇ ਸੀ ਬਹੁਤ ਜ਼ਿਆਦਾ। ਠੀਕ ਹੈ। ਤੇ ਉਹਨਾਂ ਨੇ ਬਹੁਤ ਕੁਝ ਲਿਖਿਆ ਤੇ ਮਨ 'ਚ ਸੀਗਾ ਵੀ ਉਹ ਲੋਕਾਂ ਤੱਕ ਜਾਣਾ ਚਾਹੀਦਾ। ਬਈ ਉਹਨਾਂ ਦਾ ਉਦੋਂ ਸੀਮਤ ਸਾਧਨ ਹੁੰਦੇ ਸੀ ਕਿ ਜੀ ਅੱਜ ਦੀ ਤਰ੍ਹਾਂ ਕੋਈ ਬਹੁਤ ਵੱਡੇ ਸਾਧਨ ਨਹੀਂ ਸੀ ਉਸ ਵੇਲੇ। ਬਿਲਕੁਲ। ਉਹ ਲਿਖਦੇ ਸੀ ਤਾਂ ਉਹ ਕਿਤਾਬਾਂ ਹਜੇ ਵੀ ਸਾਡੇ ਕੋਲੇ ਪਈਆਂ ਨੇ ਹਨਾ। ਅੱਛਾ ਜੀ। ਠੀਕ ਹੈ। ਤੇ ਉਹ ਲਿਖਦੇ ਜਿਹੜੇ ਲਿਖਿਆ ਪਿਆ ਘੱਟੋ ਘੱਟ 250-300 ਪ੍ਰਸੰਗ ਆ ਜਿਹੜਾ ਸਾਡੇ ਕੋਲ ਪਿਆ ਉਹ ਪਿਆ ਆ। ਹਾਂਜੀ। ਚਲੋ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਕਰਦੇ ਤੁਸੀਂ ਬਿਲਕੁਲ ਜੀ, ਮੈਂ ਕੋਸ਼ਿਸ਼ ਕਰ ਰਿਹਾ ਵੀ ਉਹਨਾਂ ਦੇ ਜਿੰਨੇ ਵੀ ਪ੍ਰਸੰਗ ਆ ਉਹ ਢਾਡੀ ਕਲਾ ਦੇ ਵਿੱਚ ਹੀ ਰਿਕਾਰਡ ਕਰਕੇ ਵੈਰੀ ਗੁੱਡ ਆਪਾਂ ਕਰ ਰਹੇ ਹਾਂ ਜੀ। ਸੋ ਬਾਪੂ ਗੀਤ ਦਾ ਜਿਹੜਾ ਆਪਾਂ ਜ਼ਿਕਰ ਕਰ ਰਹੇ ਹਾਂ, ਮੈਂ ਚਾਹੂੰਗਾ ਵੀ ਤੁਸੀਂ ਸਾਡੇ ਸਰੋਤਿਆਂ ਨੂੰ, ਸਾਡੇ ਦਰਸ਼ਕਾਂ ਨੂੰ ਜਿਹੜੀਆਂ ਉਸ ਦੀਆਂ ਕੁਝ ਲਾਈਨਾਂ ਜਿਹੜੀਆਂ ਉਹ ਜਿਹੜੀਆਂ ਸੁਣਾ ਕੇ ਜ਼ਰੂਰ ਦੱਸੋ। ਹਾਂਜੀ, ਉਹਦੀਆਂ ਲਾਈਨਾਂ ਨੇ ਜੀ। ਜਦੋਂ ਸਾਡੇ ਤੇ ਗਰੀਬੀ ਦੀ ਸੀ ਸਿਖਰ ਦੁਪਹਿਰ ਤਾਂ ਤੂੰ ਸ਼ਾਮਾਂ ਕੀਤੀਆਂ, ਸਾਨੂੰ ਔਕੜਾ ਮੁਸੀਬਤਾਂ ਚੋਂ ਕੱਢਿਆ ਤੇ ਪੱਧਰੀਆਂ ਰਾਮਾਂ ਕੀਤੀਆਂ। ਬਾਹਾਂ ਤੇਰੀਆਂ ਦਾ ਨਿੱਘ ਨਹੀਂ ਉਹ ਭੁੱਲਦਾ, ਤੇਰੀਆਂ ਦਾ ਨਿੱਘ ਨਹੀਂ ਉਹ ਭੁੱਲਦਾ, ਜਿਹੜਾ ਜਾਂਦੀ ਵਾਰੀ ਗਲ ਲਾ ਗਿਆ। ਉਹ ਰਹੀਏ ਲੱਭਦੇ ਤੇ ਬਾਪੂ ਨਹੀਂ ਉਹ ਲੱਭਦਾ, ਇਸ ਗੱਲ ਦਾ ਹੀ ਝੋਰਾ ਖਾ ਗਿਆ। ਉਹ ਰਹੀਏ ਲੱਭਦੇ ਤੇ ਬਾਪੂ ਨਹੀਂ ਉਹ ਲੱਭਦਾ, ਇਸ ਗੱਲ ਦਾ ਹੀ ਝੋਰਾ ਖਾ ਗਿਆ। ਕੀ ਬਾਤ ਹੈ, ਕੀ ਬਾਤ ਹੈ, ਬਹੁਤ ਹੀ ਖੂਬਸੂਰਤ ਹੈ। ਤੇ ਰਛਪਾਲ ਸਿੰਘ ਜੀ, ਇਹ ਜਿਹੜੀ ਗੱਲ ਆ ਇਸ ਦੇ ਵਿੱਚ ਜਿਹੜਾ ਤੁਹਾਡਾ ਇਮੋਸ਼ਨ ਆ ਵੀ ਇਹ ਬਿਲਕੁਲ ਤੁਹਾਡੇ ਨਾਲ ਹੀ ਵਾਪਰਿਆ, ਬਹੁਤ ਸਾਰੀ ਹੋਰ ਦੁਨੀਆ ਦੇ ਨਾਲ ਅਜਿਹੀ ਚੀਜ਼ ਵਾਪਰਦੀ ਆ। ਇਹ ਬੜਾ ਇਮੋਸ਼ਨਲ ਆ, ਦਿਲ ਨੂੰ ਟੁੰਬਣ ਵਾਲੀ ਚੀਜ਼ ਆ। ਜਿਹਦੇ ਨਾਲ ਨਹੀਂ ਵੀ ਵਾਪਰਿਓ ਫਿਰ ਵੀ ਸਮਝਦਾ ਵੀ ਕਿੰਨਾ ਇਹ ਔਖੀ ਘੜੀ ਹੁੰਦੀ ਆ। ਵੀ ਜਿਨ੍ਹਾਂ ਨੇ ਪਾਲ ਪੋਸ ਕੇ ਵੱਡਿਆ ਕੀਤਾ, ਉਹਨਾਂ ਨੂੰ ਜਦੋਂ ਸਫਲਤਾ ਹੁੰਦੀ ਆ ਵੀ ਬੰਦਾ ਉਹਨਾਂ ਨੂੰ ਦਿਖਾਵੇ, ਉਹਨਾਂ ਨੂੰ ਆਨੰਦ ਜਿਹੜਾ ਆ ਉਹ ਮਾਣਨ ਉਹ ਸਫਲਤਾ ਦਾ। ਤੇ ਝੋਰਾ ਜਿਹੜਾ ਵਾਕਿਆ ਹੀ ਜਿਹੜਾ ਉਹ ਨਹੀਂ ਹੁੰਦਾ, ਉਹ ਲੱਭਿਆ ਵੀ ਜਿਹੜਾ ਉਹ ਨਹੀਂ ਲੱਭਦਾ। ਚਲੋ ਉਮੀਦ ਕਰਦੇ ਹਾਂ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਜਿਹੜਾ ਉਹ ਨਿਵਾਸ ਬਖਸ਼ੇ, ਵਿਛੜੀ ਰੂਹ ਨੂੰ, ਆਤਮਾ ਨੂੰ ਸ਼ਾਂਤੀ ਜਿਹੜੀ ਉਹ ਬਖਸ਼ੇ। ਤੇ ਬੜੀ ਦੇਣ ਅਜਿਹੇ ਢਾਡੀਆਂ ਦੀ, ਇਹ ਅਜਿਹੇ ਜਿਹੜੇ ਆ ਕਹਿ ਲਓ ਵੀ ਰੂਹਾਂ ਦੀ ਜ਼ਰੂਰਤ ਰਹਿੰਦੀ ਆ ਹਮੇਸ਼ਾ। ਜਿੱਦਾਂ ਤੁਸੀਂ ਕਿਹਾ ਵੀ ਬੜੇ ਉਦਮੀ ਆ, ਤੇ ਉਹ ਉਦਮ ਤੁਹਾਡੇ ਵਿੱਚ ਝਲਕਦਾ ਨਜ਼ਰ ਆਉਂਦਾ ਆ ਵੀ ਤੁਸੀਂ ਉਦਮ ਕਰ ਰਹੇ ਹੋ। ਤੇ ਮੈਂ ਵੀ ਆਪਣੇ ਜਿਹੜੇ ਸਰੋਤਿਆਂ ਨੂੰ, ਆਪਣੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਦੱਸਣਾ ਚਾਹਾਂ, ਰਛਪਾਲ ਸਿੰਘ ਜੀ ਜਿਹੜੇ ਆ ਖਾਲਸਾ ਏਡ USA ਦੇ ਨਾਲ ਵੀ ਜਿਹੜੇ ਜੁੜੇ ਹੋਏ ਆ। ਖਾਲਸਾ ਏਡ ਸਾਰੀ ਦੁਨੀਆ ਦੇ ਵਿੱਚ ਇੱਕ ਬਹੁਤ ਹੀ ਪ੍ਰਸਿੱਧ ਜਿਹੜੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈਗੀ ਆ, ਜਿਹੜੀ ਰਵੀ ਸਿੰਘ ਹੁਣੀ ਜਿਹੜੇ UK ਵਾਲੇ ਨੇ ਉਹਨਾਂ ਦੇ ਦੁਆਰਾ ਜਿਹੜੀ ਚਲਾਈ ਗਈ ਸੀ। ਜਿੱਥੇ ਜਿੱਥੇ ਵੀ ਸਮੱਸਿਆਵਾਂ ਹੁੰਦੀਆਂ ਆ, ਜਿਹੜੀ ਅਸਲੀ ਭਾਈ ਕਨ੍ਹਈਆ ਜੀ ਵਾਲੀ ਸੇਵਾ ਆਪਾਂ ਕਹਿ ਸਕਦੇ ਆ, ਸਿੱਖੀ ਦੀ ਜਿਹੜੀ ਸਹੀ ਅਸਲੀ ਸੇਵਾ ਆ ਉਹ ਕਰ ਰਹੇ ਨੇ ਵੀ ਉਹਨਾਂ ਲੋਕਾਂ ਤੱਕ ਰਾਸ਼ਨ ਪਾਣੀ, ਉਹਨਾਂ ਲੋਕਾਂ ਤੱਕ ਫੂਡ, ਪਾਣੀ ਤੇ ਰਿਹਾਇਸ਼, ਕੱਪੜੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪਹੁੰਚਾ ਰਹੇ। ਜਿੱਥੇ ਕੋਈ ਵੀ ਜਾਣਾ ਜਿਹੜਾ ਉਹ ਪਸੰਦ ਨਹੀਂ ਕਰਦਾ, ਜਿੱਥੇ ਫੌਜ ਹੀ ਫੌਜ ਹੁੰਦੀ ਆ। ਸੋ ਅਮਰੀਕਾ ਦੇ ਵਿੱਚ ਤੁਸੀਂ ਖਾਲਸਾ ਏਡ ਦੇ ਚੈਪਟਰ ਦੇ ਨਾਲ ਜੁੜੇ ਹੋਏ ਆ, ਜੇ ਤੁਸੀਂ ਥੋੜਾ ਜਿਹਾ ਉਸ ਦੇ ਬਾਰੇ ਵੀ ਸਾਨੂੰ ਜਿਹੜੀ ਜਾਣਕਾਰੀ ਦਿਓ। ਹਾਂਜੀ, ਖਾਲਸਾ ਏਡ ਭਾਜੀ ਰਵੀ ਸਿੰਘ ਉਹਨਾਂ ਨੇ ਬੜੀ ਮਿਹਨਤ ਤੇ ਮੁਸ਼ੱਕਤ ਕਰਕੇ, ਸਾਰੇ ਵੀਰਾਂ ਨੇ, ਸਾਰੀ ਟੀਮ ਆ ਜੀ ਸਾਡੀ ਉਹ ਜੀ, ਜਿਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਅੱਜ ਖਾਲਸਾ ਏਡ ਨੂੰ ਬਹੁਤ ਵੱਡੇ ਮੁਕਾਮ ਤੇ ਲੈ ਕੇ ਗਏ ਨੇ। ਖਾਲਸਾ ਦੇ ਮੇਨ ਚੈਪਟਰ ਦੇ ਸਾਡੇ ਇੱਥੇ ਵੀਰ ਉਮਰ ਸਿੰਘ ਨੇ। ਠੀਕ ਹੈ ਜੀ। ਉਹ ਤਕਰੀਬਨ ਮੂਹਰੇ ਹੋ ਕੇ ਸਾਨੂੰ ਗਾਈਡ ਕਰਦੇ ਰਹਿੰਦੇ ਨੇ ਹਰ ਵਕਤ, ਹਨਾ ਜੀ। ਤੇ
ਇੱਥੇ ਵੀ ਕਈ ਤਰ੍ਹਾਂ ਦੇ ਪ੍ਰੋਜੈਕਟ ਆਪਣੇ ਚੱਲ ਰਹੇ ਨੇ ਤੇ ਖਾਲਸਾ ਏਡ ਹੁਣ ਮਹਾਰਾਜ ਨੇ ਕਿਰਪਾ ਕੀਤੀ ਆ ਵੀ ਹੁਣ ਆਪਣੀ ਉਹ ਰਜਿਸਟਰਡ ਵੀ ਹੋ ਗਈ ਆ ਤੇ ਹੁਣ ਜਿਹੜਾ ਕੋਈ ਆਪਾਂ ਨੂੰ ਕੋਈ ਡੋਨੇਸ਼ਨ ਕਰਨਾ ਚਾਹੁੰਦਾ ਵਾ, ਪਹਿਲਾਂ ਅਸੀਂ ਇੱਥੇ ਦਿਖਦੇ ਸੀਗੇ ਜਦੋਂ ਡੋਨੇਸ਼ਨ ਲੈਂਦੇ ਸੀ ਅਗਲਾ ਕਹਿੰਦਾ ਸੀ ਯਾਰ ਤੁਸੀਂ ਕੈਸ਼ ਲੈਂਦੇ ਹੋ ਪਰ ਕੋਈ ਰਸੀਦ ਨਹੀਂ ਹੈ ਨਾ ਜੀ। ਪਰ ਹੁਣ ਆਪਾਂ ਨੂੰ ਉਹ ਸਾਰਾ ਸਿਸਟਮ 501c ਜਿਹੜਾ ਮਿਲ ਗਿਆ ਤੇ ਹੁਣ ਇੱਥੇ ਜਿਹੜੀ ਸੇਵਾ ਚਲੋ ਹੋਰ ਵੀ ਜਿਵੇਂ ਲੱਗਦਾ ਵੀ ਇਹ ਸੇਵਾ ਇੱਥੇ ਹੋਣੀ ਚਾਹੀਦੀ ਆ ਤੇ ਉਸ ਤਰ੍ਹਾਂ ਸੇਵਾ ਸਾਰੇ ਵਰਲਡ ਦੇ ਵਿੱਚ ਖਾਲਸਾ ਏਡ ਵੱਲੋਂ ਕੀਤੀ ਜਾ ਰਹੀ ਹੈ। ਚਲੋ ਬਹੁਤ ਚੰਗੀ ਹੈ, ਵਧੀਆ ਉਪਰਾਲਾ ਹੈ। ਦੇਖੋ ਉਦਮ ਦੇ ਨਾਲ ਨਾਲ ਸੇਵਾ ਵੀ ਵਾਲੇ ਪਾਸੇ ਵੀ ਜਿਹੜਾ ਰਸ਼ਪਾਲ ਸਿੰਘ ਹੋਣਾ ਦਾ ਜਿਹੜਾ ਧਿਆਨ ਆ ਤੇ ਬਹੁਤ ਚੰਗੀ ਗੱਲ ਹੈਗੀ ਆ। ਸੋ ਰਸ਼ਪਾਲ ਸਿੰਘ ਜੀ, ਬਹੁਤ ਹੀ ਖੂਬਸੂਰਤ ਗੀਤ ਤੁਸੀਂ ਜਿਹੜਾ ਸਾਨੂੰ ਇਹ ਸੁਣਾਇਆ ਆ। ਇਸ ਗੀਤ ਤੋਂ ਪਹਿਲਾਂ ਵੀ ਤੁਸੀਂ ਕਾਫੀ ਕੁਝ ਜਿਹੜੀ ਆਡੀਅנס ਤੱਕ ਆਪਣੇ ਸਰੋਤਿਆਂ ਤੱਕ ਪਹੁੰਚਾਇਆ ਜੀ, ਉਹਨਾਂ ਦੇ ਵਿੱਚੋਂ ਤੁਸੀਂ ਤੁਹਾਡੇ ਕਿਹੜੇ ਜਿਹੜੇ ਹੋਰ ਗੀਤ ਜਿਹੜੇ ਮੌਜੂਦ ਨੇ? ਗੀਤ ਜੀ ਆਪਣਾ ਇੱਕ ਖਾਲਸਾ ਏਡ ਤੇ ਪਹਿਲਾਂ ਗੀਤ ਆਪਾਂ ਕੀਤਾ ਸੀ ਉਹ ਵਾਲਾ ਸੀਗਾ ਜੀ। ਠੀਕ ਹੈ ਜੀ। ਇੱਕ ਗੀਤ ਕੀਤਾ ਸੀਗਾ ਪਰ ਲੇਕਿਨ ਉਹ ਬਾਹਲਾ ਸਰੋਤਿਆਂ ਤੱਕ ਨਹੀਂ ਪਹੁੰਚ ਸਕਿਆ ਕਿਉਂਕਿ ਅੱਜ ਕੱਲ ਜਿਹੜਾ ਦੌਰ ਆ ਜੀ ਉਹ ਪੈਸੇ ਦਾ ਦੌਰ ਆ। ਸਹੀ ਗੱਲ ਆ। ਤੇ ਆਪਾਂ ਇੱਕ ਮੱਧ ਵਰਗੀ ਪਰਿਵਾਰ ਚੋਂ ਆਏ ਹੋਏ ਆ ਤੇ ਆਪਾਂ ਪੈਸਾ ਉਦਾਂ ਵੀ ਨਹੀਂ ਉਜਾੜ ਸਕਦੇ ਵੀ ਕਹਿ ਦਈਏ ਵੀ। ਸਹੀ ਗੱਲ ਆ। ਕਿਉਂਕਿ ਇੱਥੇ ਹਰ ਸੋਚ ਕੇ ਕਰਨਾ ਪੈਂਦਾ। ਹਰ ਇੱਥੇ ਲੋਕ ਬਹੁਤੇ ਜਿਹੜੀ ਇੰਡਸਟਰੀ ਇਹਦੇ ਵਿੱਚ ਬਹੁਤੇ ਲੋਕ ਇਦਾਂ ਦੇ ਨੇ ਵੀ ਉਹ ਤੁਹਾਨੂੰ ਲੁੱਟਦੇ ਨੇ, ਪੈਸਾ ਤੁਹਾਡੇ ਤੋਂ ਵੱਧ ਲੈਂਦੇ ਨੇ ਪਰ ਲੇਕਿਨ ਤੁਹਾਡਾ ਕੰਮ ਪੂਰਾ ਨਹੀਂ ਕਰਕੇ ਦਿੰਦੇ। ਇਹ ਵੀ ਗੱਲ ਹੈ। ਤੇ ਉਹ ਗੀਤ ਵੀ ਬਹੁਤ ਵਧੀਆ ਹਰਦੀਪ ਸਿੰਘ ਗਿੱਦੜਵਿੰਡੀ ਨੇ ਲਿਖਿਆ ਸੀ ਤੇ ਹੁਣ ਆਉਣ ਵਾਲੇ ਪ੍ਰੋਜੈਕਟ ਜਿਹੜੇ ਨੇ ਉਹ ਵੀ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਪੰਜਾਬੀਅਤ ਦੇ ਹੋਣਗੇ। ਵੈਰੀ ਗੁੱਡ। ਜਿਹੜੇ ਅਸਲ 'ਚ ਮੁੱਦੇ ਚੱਕਣੇ ਚਾਹੀਦੇ ਆ ਜੀ। ਹੁਣ ਮੈਂ ਇੱਕ ਦਿਨ ਗੀਤ ਸੁਣ ਰਿਹਾ ਸੀਗਾ, ਉਹ ਸੀਗਾ ਵੀ ਸ਼ੌਂਕ ਨਾਲ ਚੱਲਦੇ ਨੇ ਟਰਾਲੇ ਜੱਟਾਂ ਦੇ, ਹਨਾ, ਜਾਂ ਸ਼ੌਂਕ ਨਾਲ ਜੱਟ ਡਰਾਈਵਰੀ ਕਰਦਾ। ਪਰ ਮੈਂ ਆਪ ਹੁਣ ਉਹ ਮਹਿਸੂਸ ਕੀਤਾ ਵੀ ਕੋਈ ਵਿਰਲਾ ਹੋਊ ਜਿਹੜਾ ਸ਼ੌਂਕ ਨਾਲ ਕਰਦਾ, ਨਹੀਂ ਤਾਂ ਸਾਰੇ ਮਜਬੂਰੀਆਂ ਨੂੰ ਆਪਾਂ ਇੱਥੇ ਆਏ ਆ ਕਿਉਂਕਿ ਕਿਸੇ ਦਾ ਦਿਲ ਪੰਜਾਬ ਛੱਡਣ ਨੂੰ ਨਹੀਂ ਕਰਦਾ ਜੀ। ਮਜਬੂਰੀ ਆ ਤੇ ਇਹ ਮਜਬੂਰੀ ਆ ਤੇ ਇਹੋ ਜਿਹੇ ਹਾਲਾਤ ਜਿਹੜੇ ਸਾਡੀ ਕਮਿਊਨਿਟੀ ਦੇ ਵਿੱਚ ਹੁੰਦੇ ਨੇ ਜਾਂ ਸਾਨੂੰ ਲੋੜ ਆ ਹੋਕਾ ਦੇਣ ਦੀ ਵੀ ਆਹ ਚੀਜ਼ਾਂ ਲੋਕਾਂ ਸਾਹਮਣੇ ਆਉਣੀਆਂ ਚਾਹੀਦੀਆਂ ਨੇ। ਉਹੋ ਜਿਹੇ ਗੀਤ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੈ ਕੇ ਆਉਂਦੇ ਰਵਾਂਗੇ। ਚਲੋ ਬਹੁਤ ਚੰਗੀ ਗੱਲ ਆ, ਬਹੁਤ ਵਧੀਆ ਜਿਹੜੀ ਗੱਲ ਆ। ਤੇ ਰੀਸੈਂਟਲੀ ਆਪਾਂ ਜਿੱਦਾਂ ਦੇਖ ਰਹੇ ਹਾਂ ਵੀ ਹੁਣ ਮੌਜੂਦਾ ਤੌਰ ਦੇ ਉੱਤੇ ਜਿਹੜੀ ਗੱਲਬਾਤ ਇਸ ਟਾਈਮ ਆਪਾਂ ਸੁਣ ਰਹੇ ਹਾਂ ਵੀ ਪੰਜਾਬ ਦੇ ਵਿੱਚ ਖੇਤੀ ਆਰਡੀਨੈਂਸ, ਖੇਤੀ ਨੂੰ ਲੈ ਕੇ ਬਿੱਲ, ਖੇਤੀ ਦਾ ਨਿੱਜੀਕਰਨ, ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਾਫੀ ਜਿਹੜਾ ਇਸ ਟਾਈਮ ਆਪਾਂ ਦੇਖ ਰਹੇ ਹਾਂ ਵੀ ਰੌਲਾ ਆ, ਬਗਾਵਤ ਹੈਗੀ ਆ ਜਿਹੜੀ ਕਿਸਾਨਾਂ ਦੇ ਵਿੱਚ। ਤੇ ਤੁਸੀਂ ਕੁਝ ਦਿਨ ਪਹਿਲਾਂ ਹੀ ਇੱਕ ਜਿਹੜਾ ਗੀਤ ਆ ਕਿਸਾਨ ਬੋਲ ਰਿਹਾ, ਉਹ ਤੁਸੀਂ ਸਾਰਿਆਂ ਦੇ ਸਾਹਮਣੇ ਪੇਸ਼ ਕੀਤਾ ਜਦੋਂ ਤੁਸੀਂ ਕਿਹਾ ਵੀ ਜੁੜੇ ਤਾਂ ਆਪਾਂ ਉੱਥੇ ਹੀ ਆ, ਜੜ੍ਹਾਂ ਉੱਥੇ ਹੀ ਆ, ਕਿਸਾਨਾਂ ਦੇ ਪੁੱਤਾਂ, ਕਿਸਾਨੀ ਜਿਹੜੀ ਆ ਉਹ ਖੁੰਝਦੀ ਜਾਵੇ, ਉਹ ਮਿੱਟੀ ਹੋ ਜਾਵੇ, ਆਪਾਂ ਚਾਹੁੰਦੇ ਨਹੀਂ ਆ। ਤੁਹਾਡੇ ਦਿਲ ਦੇ ਵਿੱਚ ਵੀ ਉਹ ਦਰਦ ਉੱਠਿਆ ਆ। ਸੋ ਸਰੋਤਿਆਂ ਨੂੰ ਉਸ ਗੀਤ ਦੇ ਬਾਰੇ ਥੋੜਾ ਦੱਸੋ। ਦਰਅਸਲ ਜੀ ਜਿਹੜਾ ਕਿਸਾਨ ਆ ਉਹ ਸ਼ੁਰੂ ਤੋਂ ਹੀ ਵਿਚਾਰਾ ਰੌਲੀ ਰਿਹਾ ਵਾ। ਕੋਈ ਸਰਕਾਰਾਂ ਉਹਦੀਆਂ ਸਾਰ ਨਹੀਂ ਲੈਂਦੀਆਂ। ਮੱਧ ਵਰਗੀ ਕਿਸਾਨ ਦੀਆਂ ਕੋਈ ਸਾਰ ਨਹੀਂ ਲੈਂਦਾ ਉਹਨਾਂ ਦੀ। ਉਹ ਅੱਜ ਵੀ ਵਿਚਾਰਾ ਕਈ ਕਿਸਾਨ ਇਦਾਂ ਦੇ ਨੇ ਜਿਹੜੇ ਵਿਚਾਰੇ 1 ਲੱਖ ਰੁਪਏ ਕਰਕੇ ਖੁਦਕੁਸ਼ੀ ਕਰ ਜਾਂਦੇ ਨੇ। ਬਿਲਕੁਲ ਸਹੀ ਗੱਲ। ਕਿ ਸਾਡੇ ਕੋਲੇ ਐਡਾ ਸਿਸਟਮ ਵੀ ਹੈ ਨਹੀਂ, ਐਡਾ ਬਜਟ ਵੀ ਹੈ ਨਹੀਂ ਵੀ ਅਸੀਂ ਉਸ ਕਿਸਾਨ ਦਾ ਲੋਨ ਲਾ ਕੇ ਉਹਨੂੰ ਕਹੀਏ ਵੀ ਨਹੀਂ ਤੂੰ ਖੁਦਕੁਸ਼ੀ ਨਹੀਂ ਕਰਨੀ, ਤੂੰ ਉਸ ਰਸਤੇ ਨਹੀਂ ਜਾਣਾ। ਇਸ ਵਿਸ਼ੇ ਤੇ ਵੀ ਮੇਰਾ ਇੱਕ ਗੀਤ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਰਾਂਗੇ ਜੀ। ਠੀਕ ਹੈ ਜੀ। ਤੇ ਇਹ ਹੈ ਜੀ ਵੀ ਕਿਸਾਨਾਂ ਨਾਲ ਜੋ ਧੱਕਾ ਹੋ ਰਿਹਾ ਉਹ ਬਹੁਤ ਹੀ ਮਾੜਾ ਵਾ। ਤੇ ਤੁਸੀਂ ਉਸ ਦੀਆਂ ਕੁਝ ਲਾਈਨਾਂ ਜਿਹੜੀਆਂ ਦੱਸੋ ਵੀ ਕੀ ਤੁਸੀਂ ਉਸ ਗੀਤ ਦੇ ਵਿੱਚ ਬਿਆਨ ਕੀਤਾ ਹੈਗਾ। ਜਿਹੜਾ ਇਹ ਕਿਸਾਨਾਂ ਵਾਲਾ ਜੀ, ਇਹ ਕਿਸਾਨਾਂ ਵਾਲਾ ਇਹ ਗੀਤ ਹੈਗਾ ਜੀ, ਮੈਂ ਗਾ ਕੇ ਤੁਹਾਨੂੰ ਸੁਣਾ ਰਿਹਾ। ਬਿਲਕੁਲ ਬਿਲਕੁਲ। ਕਿਸਾਨ ਬੋਲ ਰਿਹਾ ਮੈਂ ਲੋਕੋ, ਕਿਸਾਨ ਬੋਲ ਰਿਹਾ, ਕਿਸਾਨ ਬੋਲ ਰਿਹਾ ਮੈਂ ਲੋਕੋ, ਕਿਸਾਨ ਬੋਲ ਰਿਹਾ, ਮੇਰੇ ਨਾਲ ਹੋ ਰਿਹਾ ਧੱਕਾ ਤੇ ਮੈਂ ਦੁੱਖ ਫਰੋਲ ਰਿਹਾ, ਕਿਸਾਨ ਬੋਲ ਰਿਹਾ ਮੈਂ ਲੋਕੋ, ਕਿਸਾਨ ਬੋਲ ਰਿਹਾ, ਉਹ ਵਿੱਚ ਮੰਡੀ ਦੇ ਰੁਲਦੀਆਂ ਮੇਰੀਆਂ ਪੁੱਤਾਂ ਵਰਗੀਆਂ ਫਸਲਾਂ, ਘੜਦੇ ਨੀਤੀ ਮਾੜੀ ਇਹਨਾਂ ਖਤਮ ਕਰਨੀਆਂ ਨਸਲਾਂ, ਆਰਡੀਨੈਂਸ ਜੋ ਨਵਾਂ ਬਣਾਤਾ ਉਹਦੇ ਪੱਤੜੇ ਫੋਲ ਰਿਹਾ, ਕਿਸਾਨ ਬੋਲ ਰਿਹਾ ਮੈਂ ਲੋਕੋ, ਕਿਸਾਨ ਬੋਲ ਰਿਹਾ। ਇਹ ਗੀਤ ਜੀ ਹੁਣ ਆਪਾਂ ਜਿਹੜਾ ਕੀਤਾ ਵਾ ਤੇ ਬਹੁਤ ਵਧੀਆ, ਬਹੁਤ ਵਧੀਆ। ਬਿਲਕੁਲ ਆਰਡੀਨੈਂਸ ਦੇ ਪੱਤੜੇ ਫਰੋਲ ਰਿਹਾ ਆ।
ਵੀ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੀ ਜਿਹੜੀ ਇਹ ਲੋਟਾ, ਕਿਸਾਨ ਦੀ ਆਵਾਜ਼ ਆਪਾਂ ਦੇਖ ਰਹੇ ਹਾਂ ਵੀ ਕਿੱਦਾਂ ਸੜਕਾਂ ਦੇ ਉੱਤੇ ਆਏ ਹੋਏ ਆ। ਬਿਲਕੁਲ ਜੀ। ਕੋਈ ਬਗੈਰ ਮਤਲਬ ਤੋਂ ਸੜਕਾਂ ਤੇ ਨਹੀਂ ਆਉਣਾ ਚਾਹੁੰਦਾ। ਬਜ਼ੁਰਗ ਗੱਲਾਂ ਸੁਣਦੇ ਆ ਵੀ ਅਸੀਂ ਲੂਣ ਨੂੰ ਤਿਆਰ ਆ, ਅਸੀਂ ਫੂਕਣ ਨੂੰ ਆਪਣੇ ਆਪ ਨੂੰ ਤਿਆਰ ਆ। ਕਹਿੰਦੇ ਵੀ ਬਾਅਦ ਦੇ ਵਿੱਚ ਲੱਕੜਾਂ ਵੀ ਜਿਹੜੀਆਂ ਉਹ ਮੰਗ ਕੇ ਤੁਸੀਂ ਆਪਣੇ ਖੇਤਾਂ ਚੋਂ ਚੱਕਿਆ ਕਰਨੀਆਂ ਆ। ਇਦਾਂ ਦੇ ਹਾਲਾਤ ਆਉਣ ਵਾਲੇ ਆ ਵੀ ਕਹਿੰਦੇ ਕਰੋਨਾ ਨੇ ਪਤਾ ਨਹੀਂ ਮਾਰਨਾ ਕਿ ਨਹੀਂ ਮਾਰਨਾ, ਵੀ ਪਰ ਕਿਸਾਨੀ ਨਵੀਆਂ ਨੀਤੀਆਂ ਨੇ ਜਿਹੜਾ ਉਹ ਜ਼ਰੂਰ ਜਿਹੜੀ ਉਹ ਤੁਹਾਨੂੰ ਢਾਹ ਜਿਹੜੀ ਉਹ ਲਾ ਜਾਣੀ ਆ। ਸੋ ਇੱਕ ਚਲੋ ਚੰਗੀ ਚੀਜ਼ ਇਹ ਵੀ ਆ ਵੀ ਆਪਾਂ ਦੇਖ ਰਹੇ ਸੀ ਰਿਸ਼ਪਾਲ ਸਿੰਘ ਜੀ ਵੀ, ਨਹੀਂ ਤਾਂ ਗੀਤਕਾਰਾਂ ਦੇ ਕਰਕੇ ਜਾਂ ਜਿਹੜੇ ਗਾਇਕਾਂ ਦੇ ਕਰਕੇ ਜਿਹੜੇ ਨੌਜਵਾਨ ਇੱਕ ਦੂਜੇ ਦੇ ਨਾਲ ਗਾਲੋ ਗਾਲੀ ਮਹਿਣੋ ਮਹਿਣੀ ਹੋ ਰਹੇ ਸੀ। ਚਲੋ ਐਟਲੀਸਟ ਇੰਨਾ ਥੋੜਾ ਜਿਹਾ ਸੁੱਖ ਮਿਲਿਆ ਵੀ ਕਿਸਾਨੀ ਦੇ ਨਾਲ ਵੀ ਜਿਹੜੇ ਆ ਹੁਣ ਜਿਹੜੇ ਨੌਜਵਾਨ ਜਿਹੜੇ ਉਹ ਜੁੜ ਰਹੇ ਨੇ, ਉਹ ਆਵਾਜ਼ ਜਿਹੜੀ ਆ ਉਹ ਉਠਾ ਰਹੇ ਨੇ। ਇਹ ਬਹੁਤ ਜ਼ਰੂਰੀ ਹੈ। ਹਰ ਸੰਘਰਸ਼, ਕੋਈ ਵੀ ਪੰਜਾਬ ਦੇ ਉੱਤੇ ਇੰਨੇ ਸੰਘਰਸ਼ ਹੋਏ ਨੇ ਜੀ। ਆਪਣੇ ਪੰਜਾਬ ਦਾ ਮੈਂ ਕਹਿੰਦਾ ਨੌਜਵਾਨ ਸੁੱਤਾ ਨਹੀਂ, ਨੌਜਵਾਨ ਜਾਗਦਾ। ਜਦੋਂ ਵੀ ਕਿਤੇ ਕੋਈ ਵੀ ਆਪਾਂ ਕਿੰਨੇ ਵੀ ਸੰਘਰਸ਼ ਆਪਣੇ ਪੰਜਾਬ ਦੇ ਵਿੱਚ ਹੋਇਆ, ਪੰਜਾਬ ਦਾ ਨੌਜਵਾਨ ਮੂਹਰੇ ਹੋ ਕੇ ਆਇਆ। ਪਰ ਲੇਕਿਨ ਸਾਡੇ ਗਦਾਰ ਲੀਡਰ ਆ ਜਿਹੜੇ ਉਹ ਮੋਰਚਿਆਂ ਦੀ ਅਗਵਾਈ ਕਰਦੇ ਨੇ, ਉਹ ਵਿਕ ਜਾਂਦੇ ਆ। ਬਿਲਕੁਲ ਸਾਡੇ ਨੌਜਵਾਨ ਨਹੀਂ ਵਿਕੇ। ਸਾਡੇ ਨੌਜਵਾਨ ਅੱਜ ਵੀ ਉਹ ਕੁਝ ਕੁ ਲੋਕ ਨੇ ਜਿਹੜੇ ਗੀਤਕਾਰਾਂ ਤੇ ਗਾਇਕਾਂ ਪਿੱਛੇ ਲੜਦੇ ਨੇ। ਉਹ ਇਹੋ ਜਿਹੇ ਅਨਸਰ ਹਰੇਕ ਕਮਿਊਨਿਟੀ 'ਚ ਹੁੰਦੇ ਹੀ ਆ ਜੀ। ਤੇ ਪਰ ਲੇਕਿਨ ਜਿਹੜੇ ਨੌਜਵਾਨ ਨੇ ਉਹ ਅੱਜ ਵੀ ਮੂਹਰੇ ਹੋ ਕੇ ਆਪਣੀ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਦੇ ਲਈ ਲੱਗੇ ਆਏ ਹੋਏ ਆ। ਬਿਲਕੁਲ ਜੀ, ਚੰਗੀ ਗੱਲ ਆ। ਆਪਾਂ ਨੂੰ ਚਾਹੀਦਾ ਵੀ ਇਦਾਂ ਦਾ ਹੋਵੇ। ਬਿਲਕੁਲ ਕਈ ਵਾਰੀ ਨਾ ਜਦੋਂ ਨਿਆਣਾ ਹੁੰਦਾ ਕਈ ਵਾਰੀ ਕਰਾਹੇ ਪੈ ਜਾਂਦਾ ਵੀ ਇੱਧਰ ਉੱਧਰ ਹੋ ਜਾਂਦਾ ਹੈ, ਪਰ ਆਪਣਾ ਇਹ ਫਰਜ਼ ਆ, ਬਜ਼ੁਰਗਾਂ ਦਾ, ਸਾਰਿਆਂ ਦਾ, ਸਿਆਣਿਆਂ ਦਾ ਇਹ ਫਰਜ਼ ਹੁੰਦਾ ਆ ਵੀ ਉਹਨਾਂ ਨੂੰ ਜਿਹੜਾ ਸਹੀ ਰਾਹ ਤੇ ਪਾਓ। ਸਮਝ ਜਾਂਦੇ ਨੇ, ਬਸ ਸਮਝਾਉਣ ਦਾ ਤਰੀਕਾ ਜਿਹੜਾ ਚਾਹੀਦਾ। ਪਰ ਹੁਣ ਜਦੋਂ ਪਤਾ ਨਾ ਵੀ ਗੱਲ ਤੇ ਤਲਵਾਰ ਲਟਕਦੀ ਹੈ ਤੇ ਫਿਰ ਕਰਨਾ ਹੀ ਪੈਂਦਾ ਜੀ। ਫਿਰ ਮਰਦਾ ਅੱਖ ਨਾ ਚੱਬੀ ਤਾਂ ਫਿਰ ਕੀ ਕਰੇ, ਉਹੀ ਗੱਲ ਜਿਹੜੀ ਉਹ ਹੋ ਜਾਂਦੀ ਆ। ਸੋ ਰਿਸ਼ਪਾਲ ਸਿੰਘ ਜੀ, ਤੁਸੀਂ ਢਾਡੀ ਸੀਗੇ, ਹੁਣ ਤੁਸੀਂ ਐਜ਼ ਏ ਬਤੌਰ ਜਿੱਦਾਂ ਤੁਸੀਂ ਕਿਹਾ ਵੀ ਡਰਾਈਵਿੰਗ ਵਾਲੇ ਪਾਸੇ ਆ, ਟਰੱਕ ਤੁਸੀਂ ਜਿਹੜਾ ਉਹ ਹੁਣ ਚਲਾਉਂਦੇ ਆ, ਹੁਣ ਗਾਇਕੀ ਵਾਲੇ ਪਾਸੇ ਨੂੰ ਆਏ ਆ। ਕਿਤੇ ਨਾ ਕਿਤੇ ਇਹ ਤਰਾਸਦੀ ਕਹਿ ਸਕਦੇ ਆਪਾਂ ਆਪਣੀ ਕੌਮ ਦੀ ਵੀ ਢਾਡੀਆਂ ਨੂੰ ਆਪਾਂ ਚੰਗੀ ਤਰ੍ਹਾਂ ਸਾਂਭ ਨਹੀਂ ਸਕੇ, ਵੀ ਕਿਉਂ ਇੰਨੀਆਂ ਮਜਬੂਰੀਆਂ ਬਣਦੀਆਂ ਵੀ ਬੰਦੇ ਨੂੰ ਇੱਧਰ ਉੱਧਰ ਫਿਰ ਜਾਣਾ ਪੈਂਦਾ ਆ। ਦਰਅਸਲ ਵੀਰ ਜੀ, ਬਹੁਤ ਜਦੋਂ ਆਪਾਂ ਕਿਸੇ ਲਾਈਨ ਦੇ ਵਿੱਚ ਵਿਚਰਦੇ ਆ ਨਾ ਜੀ, ਜਿਹੜੀ ਉਹਦੀ ਅੰਦਰਲੀ ਗੱਲਬਾਤ ਹੁੰਦੀ ਆ ਉਹ ਹੋਰ ਹੁੰਦੀ ਆ ਜੀ। ਹਰੇਕ ਮੈਂ ਨਹੀਂ ਚਾਹੁੰਦਾ ਵੀ ਮੈਂ ਢਾਡੀ ਕਲਾ ਤੋਂ ਵੱਖ ਹੋ ਕੇ ਮੈਂ ਘਰੇ ਬਹਿ ਜਾ। ਬਿਲਕੁਲ। ਉਹ ਹੁਣ ਇੱਥੇ ਕੁਝ ਮਜਬੂਰੀਆਂ ਬਣ ਗਈਆਂ ਵੀ ਨਾਲ ਨਾ ਤਾਂ ਕੋਈ ਸਾਥੀ ਨੇ, ਸਰੰਗੀ ਮਾਸਟਰ ਜਾਂ ਕੁਝ ਹਨਾ, ਨਾਲ ਜਿਹੜੇ ਸਾਥੀ ਚਾਹੀਦੇ ਨੇ ਜੀ। ਤੇ ਮੇਰਾ ਅੰਦਰੋਂ ਜਿਹੜਾ ਮੈਂ ਜੁੜਿਆ ਹੋਇਆ, ਮੈਂ ਢਾਡੀ ਕਲਾ ਨਾਲ ਜੁੜਿਆ ਹੋਇਆ। ਬਿਲਕੁਲ। ਮੈਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਧੰਨਵਾਦ ਕਰਦਾ ਵੀ ਉਹਨਾਂ ਨੇ ਕਲਾ ਨੂੰ ਮਾਣ ਦਿੱਤਾ। ਅੱਜ ਵੀ ਬਹੁਤ ਲੋਕ ਮਾਣ ਦਿੰਦੇ ਨੇ, ਪਰ ਲੇਕਿਨ ਸਾਡੀਆਂ ਸੰਸਥਾਵਾਂ ਨੇ ਸਾਡੇ ਢਾਡੀ ਸਾਂਭੇ ਨਹੀਂ, ਸਾਡੇ ਢਾਡੀ ਮਾਰੇ ਨਹੀਂ। ਬਿਲਕੁਲ, ਇਹ ਬਹੁਤ ਅਫਸੋਸ ਵਾਲੀ ਗੱਲ ਆ ਵੀ ਜਿਹੜੇ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਆਪਾਂ ਕਿਤੇ ਨਾ ਕਿਤੇ ਪਿੱਛੇ ਜਿਹੜੇ ਉਹ ਰਹਿ ਜਾਂਦੇ ਆ, ਬਤੌਰ ਕੌਮ ਵੀ ਤੇ ਬਤੌਰ ਜਿਹੜੀ ਆ ਮੈਨੇਜਮੈਂਟਸ ਆ ਉਹ ਵੀ। ਚਲੋ ਥਾਵਾਂ ਹੋਣਗੀਆਂ ਜਿੱਥੇ ਚੰਗੀ ਤਰ੍ਹਾਂ ਸਾਂਭੇ ਵੀ ਜਾਂਦੇ ਆ, ਪਰ ਜੇ ਆਪਾਂ ਬਹੁਤਾਤ 'ਚ ਦੇਖੀਏ ਤਾਂ ਸਮੱਸਿਆਵਾਂ ਜਿਹੜੀਆਂ ਇਹ ਕਾਫੀ ਗੰਭੀਰ ਨੇ ਤੇ ਇਹਨਾਂ ਦੇ ਉੱਤੇ ਵਿਚਾਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਫਿਰ ਆਪਾਂ ਕਹਿੰਦੇ ਆ ਵੀ ਕਿਉਂ ਆਪਣੇ ਜਿਹੜੇ ਨੌਜਵਾਨ ਆ ਜਾਂ ਇਸ ਪਾਸੇ ਵੱਲ ਨੂੰ ਜਿਹੜੇ ਉਹ ਕਿਉਂ ਨਹੀਂ ਜਾਂਦੇ। ਕਾਰਨ ਇਹਨਾਂ ਦੇ ਵਿੱਚੋਂ, ਇਹਨਾਂ ਗੱਲਾਂ ਦੇ ਵਿੱਚੋਂ ਆਪਾਂ ਨੂੰ ਫਿਰ ਉਹ ਲੱਭਦੇ ਨੇ। ਸੋ ਰਿਸ਼ਪਾਲ ਸਿੰਘ ਜੀ, ਤੁਸੀਂ ਵਿਚਰਦੇ ਹੋ ਥਾਂ ਦੇ ਉੱਤੇ, ਜਿਹੜਾ ਉਹ ਤੁਸੀਂ ਜਾਂਦੇ ਹੋ ਵੱਖ-ਵੱਖ ਥਾਵਾਂ ਦੇ ਉੱਤੇ, ਤੁਹਾਨੂੰ ਪ੍ਰੋਗਰਾਮ ਕਰਨ ਦਾ ਵੀ ਮੌਕਾ ਮਿਲਦਾ ਹੋਊਗਾ ਕਿਸੇ ਗੁਰੂ ਘਰ 'ਚ, ਕਿਤੇ ਕਦੀ ਕਿਤੇ। ਸੋ ਕਿੱਦਾਂ ਦਾ ਤੁਹਾਨੂੰ ਉਦਾਂ ਓਵਰਆਲ ਰਿਸਪੌਂਸ ਜਿਹੜਾ ਉਹ ਰਹਿੰਦਾ ਹੈ? ਬਹੁਤ ਵਧੀਆ ਜੀ, ਗੁਰੂ ਸਾਹਿਬ ਦੀ ਕਿਰਪਾ ਨਾਲ ਜਿੱਥੇ ਵੀ ਜਾਂਦੇ ਆ, ਹਰੇਕ ਇਨਸਾਨ ਆ ਜਿਹੜਾ ਜੋ ਆਪਣੇ ਧਰਮ ਨਾਲ ਜੁੜਿਆ ਹੋਇਆ ਜਾਂ ਅੰਦਰੋਂ ਉਹਦੇ ਕੋਲੇ ਕੁਛ ਨਾ ਕੁਛ ਹੈ, ਹਰੇਕ ਥਾਂ ਤੇ ਆਪਾਂ ਨੂੰ ਬਹੁਤ ਜ਼ਿਆਦਾ ਪਿਆਰ ਮਿਲਦਾ। ਮੈਂ ਇੱਕ ਗੱਲ ਦੱਸਦਾ ਸੀ, ਇੱਕ ਜੀ ਢਾਡੀ ਜਥੇ ਨਾਲ ਉਦੋਂ ਮੈਂ ਪ੍ਰੋਗਰਾਮ ਕਰਨ ਗਿਆ ਸੀ ਰਾਏਕੋਟ ਦੇ ਨੇੜੇ ਪਿੰਡ ਤਲਵੰਡੀ। ਠੀਕ ਹੈ। ਉੱਥੋਂ ਦੇ ਸੁਰਜੀਤ ਸਿੰਘ ਸੀਗੇ। ਠੀਕ ਹੈ। ਤੇ ਅਸੀਂ ਪ੍ਰੋਗਰਾਮ ਕੀਤਾ ਤੇ ਉਹਨਾਂ ਨੇ 10,000 ਰੁਪਇਆ ਲੈ ਕੇ ਢਾਡੀ ਜਥੇ ਨੂੰ ਦਿੱਤਾ ਜੀ। ਵਾਹ ਜੀ ਵਾਹ। ਤੇ ਉਸ ਵੇਲੇ, ਅੱਜ ਤੋਂ ਮੈਂ ਇਹ ਗੱਲ ਘੱਟੋ ਘੱਟ 10-12 ਸਾਲ ਪਹਿਲਾਂ ਦੀ ਕਰ ਰਿਹਾ। ਬਿਲਕੁਲ। ਤੇ ਉਹਨਾਂ ਨੇ 10,000 ਰੁਪਇਆ ਲੈ ਕੇ ਢਾਡੀ ਜਥੇ ਨੂੰ ਦਿੱਤਾ ਤੇ ਬਹੁਤ ਥਾਵਾਂ ਤੇ ਜਿਹੜੇ ਕਲਾ ਦੇ ਕਦਰਦਾਨ ਨੇ ਉਹ ਲੋਕ ਬੈਠੇ ਨੇ। ਬਸ ਇਹ ਵੀ ਉਹ ਬਹੁਤ ਲਿਮਿਟਿਡ ਹੋ ਗਏ ਨੇ, ਬਹੁਤ ਥੋੜੇ ਹੋ ਗਏ ਨੇ, ਪਰ ਹਰ ਥਾਂ ਤੇ ਜਾਨੀ ਕਿ ਤੁਹਾਡੀ ਕਲਾ ਨੂੰ ਪਿਆਰ ਕਰਨ ਵਾਲੇ ਲੋਕ ਹੁੰਦੇ ਨੇ, ਮਿਲਦੇ ਨੇ। ਬਹੁਤ ਚੰਗੀ ਗੱਲ ਆ, ਵਧੀਆ ਆ। ਤੇ ਉਤਸ਼ਾਹ ਇਸੇ ਤਰੀਕੇ ਨਾਲ ਹੀ ਵੱਧਦਾ ਹੈ ਜੀ। ਜਦੋਂ ਵੀ ਤੁਸੀਂ ਕਿਤੇ ਢਾਡੀ ਸੁਣਦੇ ਹੋਵੋ ਤੇ ਜ਼ਰੂਰ ਉਹਨਾਂ ਦਾ ਉਤਸ਼ਾਹ, ਜਿੰਨੇ ਵੀ ਸਾਡੇ ਸੁਣਨ ਵਾਲੇ ਆ, ਦੇਖਣ ਵਾਲੇ ਆ, ਉਹਨਾਂ ਦਾ ਉਤਸ਼ਾਹ ਜਿਹੜਾ ਉਹ ਵਧਾਇਆ ਕਰੋ। ਕਿਉਂਕਿ ਔਖਾ ਕੰਮ ਹੈ, ਸੌਖਾ ਕੰਮ ਨਹੀਂ। ਉਹਨਾਂ ਨੂੰ ਪਤਾ ਵੀ ਹੋਰ ਕੰਮ ਕਰਕੇ ਕਮਾਈਆਂ ਜ਼ਿਆਦਾ ਹੋ ਜਾਂਦੀਆਂ। ਸਭ ਨੂੰ ਪਤਾ ਵੀ ਜਿਹੜਾ ਅਮਰੀਕਾ ਦੇ ਵਿੱਚ ਆਇਆ ਜਾਂ ਬਾਹਰਲੇ ਮੁਲਕਾਂ 'ਚ ਆਇਆ ਆ,
ਉਹ ਫਾਈਨੈਂਸ਼ੀਅਲ ਆਰਥਿਕ ਪੱਖੋਂ ਵੀ ਜਿਹੜੇ ਉਹ ਤੰਗੀ ਦੇ ਕਰਕੇ ਹੀ ਜਿਹੜਾ ਬੰਦਾ ਜਿਹੇ ਥਾਵਾਂ ਦੇ ਉੱਤੇ ਆਉਂਦਾ ਆ। ਸੋ ਜੇ ਉਹਨਾਂ ਦੀ ਬਾਹ ਆਪਾਂ ਫੜਾਂਗੇ ਇਦਾਂ ਦਾ ਉਹ ਕੰਮ ਮੋਸਟਲੀ ਇੱਕ ਹੋਰ ਵੀ ਗੱਲ ਆ, ਜਿੰਨੇ ਢਾਡੀ ਹੋਣਗੇ ਉਹ ਮੱਧ ਵਰਗੀ ਪਰਿਵਾਰਾਂ ਚੋਂ ਹੋਣਗੇ। ਜੀ ਜੀ ਜੀ। ਕੋਈ ਅਮੀਰ ਦਾ ਪੁੱਤ ਢਾਡੀ ਨਹੀਂ ਬਣਦਾ, ਗਰੀਬ ਦਾ ਪੁੱਤ ਹੀ ਢਾਡੀ ਬਣੂਗਾ। ਬਹੁਤੇ ਅੱਜ ਤੱਕ ਆਪਾਂ ਜਿੰਨੇ ਦੇਖੇ ਆ ਉਹ ਬਹੁਤ ਮੱਧ ਵਰਗੀ ਪਰਿਵਾਰਾਂ ਚੋਂ, ਤੇ ਜਾਂ ਜਿਨ੍ਹਾਂ ਦੇ ਪਰਿਵਾਰਾਂ 'ਚ ਚੱਲਦੀ ਆ ਰਹੀ ਆ ਵੀ ਪੀੜ੍ਹੀ ਦਰ ਪੀੜ੍ਹੀ ਚੱਲ ਰਹੇ ਨੇ ਉਹ। ਤੇ ਬਹੁਤੇ ਇਹ ਜਿਹੜੇ ਲੋੜਵੰਦ ਨੇ, ਆਪਣੀ ਕੀਰਤਨੀਏ ਪ੍ਰਚਾਰਕ ਬਹੁਤ ਜ਼ਿਆਦਾ ਲੋੜਵੰਦ ਨੇ। ਸਾਨੂੰ ਇਹਨਾਂ ਨੂੰ ਸਾਂਭਣ ਦੀ ਬਹੁਤ ਜ਼ਿਆਦਾ ਲੋੜ ਆ। ਜੀ ਬਿਲਕੁਲ, ਬਹੁਤ ਚੰਗੀਆਂ ਜਿਹੜੀਆਂ ਇਹ ਗੱਲਾਂ ਆ। ਸੋ ਰਿਸ਼ਪਾਲ ਸਿੰਘ ਜੀ, ਤੁਸੀਂ ਕਿਹਾ ਸੀਗਾ ਵੀ ਤੁਹਾਡੇ ਜਿਹੜੇ ਪਿਤਾ ਜੀ ਉਹਨਾਂ ਦੇ ਕਾਫੀ ਜਿਹੜੇ ਪ੍ਰਸੰਗ ਆ ਉਹ ਤਿਆਰ ਪਏ ਨੇ, ਉਹ ਲਿਖੇ ਹੋਏ ਨੇ। ਸੋ ਉਸ ਨੂੰ ਲੈ ਕੇ ਤੁਹਾਡਾ ਕੀ ਉਪਰਾਲਾ ਜਿਹੜਾ ਚੱਲ ਰਿਹਾ? ਤੁਸੀਂ ਕੁਝ ਰਿਕਾਰਡ ਕਰ ਚੁੱਕੇ ਹੋ ਜਾਂ ਅਜੇ ਕਰਨੇ ਆ? ਨਹੀਂ, ਹਜੇ ਇੱਕ ਤਾਂ ਹੈਗਾ ਜੀ ਉਪਰਾਲਾ ਉਹਨਾਂ ਦੀਆਂ ਕਵਿਤਾਵਾਂ ਦੀ ਇੱਕ ਕਿਤਾਬ ਬਣਾਉਣ ਦਾ ਹੈਗਾ ਵਿਚਾਰ, ਉਹ ਕਰਾਂਗੇ। ਠੀਕ ਹੈ। ਫਿਰ ਬਾਕੀ ਕੁਝ ਪ੍ਰਸੰਗ ਲੈ ਕੇ ਅਸੀਂ ਢੱਡ ਸਰੰਗੀ ਨਾਲ ਉਹਨਾਂ ਨੂੰ ਰੈਕੋਰਡ ਕਰਕੇ ਵਧੀਆ ਤਰੀਕੇ ਨਾਲ ਉਹ ਆਪਾਂ ਸੰਗਤ ਦੇ ਸਾਹਮਣੇ ਰੱਖਾਂਗੇ ਜੀ। ਤੇ ਤੁਹਾਡੇ ਆਉਣ ਵਾਲੇ ਜਿਹੜੇ ਹੋਰ ਪ੍ਰੋਜੈਕਟਸ ਦੇ ਵਿੱਚ ਕੀ ਕੀ ਜਿਹੜਾ ਇਸ ਟਾਈਮ ਚੱਲ ਰਿਹਾ? ਤੁਸੀਂ ਦੱਸ ਰਹੇ ਸੀ ਵੀ ਕਿਸਾਨਾਂ ਦੇ ਨਾਲ ਸੰਬੰਧਿਤ ਹੋਰ ਵੀ ਤੁਹਾਡੇ ਜਿਹੜੇ ਉਹ ਹੈਗੇ ਆ। ਹਾਂਜੀ, ਇੱਕ ਗੀਤ ਹੈਗਾ ਵੀਰ ਅਮਨਦੀਪ ਸਿੰਘ ਇੰਗਲੈਂਡ ਤੋਂ ਨੇ। ਠੀਕ ਹੈ। ਬਹੁਤ ਵਧੀਆ ਗੀਤ ਲਿਖਦੇ ਨੇ। ਉਹਨਾਂ ਦਾ ਗੀਤ ਹੈ ਜੀ, ਸੂਰਮਿਆਂ ਦੇ ਕਦਮ ਕਦੇ ਉਸਰਾਹੇ ਨਹੀਂ ਜਾਣੇ, ਖੁਦਕੁਸ਼ੀਆਂ ਕਰ ਕਰਕੇ ਕਰਜ਼ੇ ਲਾਹੇ ਨਹੀਂ ਜਾਣੇ। ਸਹੀ ਗੱਲ। ਤੇ ਸੋ ਇਹ ਤੁਸੀਂ ਤਰਜ ਵਗੈਰਾ ਸਾਰਾ ਕੁਝ ਤਿਆਰ ਹੋ ਚੁੱਕਾ ਹੈ ਜਾਂ ਬਸ ਕੰਮ ਚੱਲ ਰਿਹਾ? ਲਾਈਨ ਆ ਜੀ, ਬਸ ਤਿਆਰ ਕਰ ਰਹੇ ਆ ਇਹਨੂੰ, ਜਲਦੀ ਹੀ ਸੰਗਤ ਦੇ ਸਾਹਮਣੇ ਪੇਸ਼। ਸੋ ਇਸੇ ਸਾਲ ਦੇ ਵਿੱਚ ਆਪਾਂ ਉਮੀਦ ਕਰੀਏ ਵੀ ਇਹ ਵਾਲਾ ਗੀਤ ਆਊਗਾ ਜਾਂ ਅਗਲੇ ਸਾਲ ਦੇ ਵਿੱਚ? ਮੈਨੂੰ ਲੱਗਦਾ ਜੀ ਅਗਲੇ ਮਹੀਨੇ ਹੀ ਆ ਜੀ। ਅਗਲੇ ਮਹੀਨੇ ਨਹੀਂ, ਇਹ ਆਈ ਥਿੰਕ ਰਿਸ਼ਪਾਲ ਸਿੰਘ ਜੀ, ਆਈ ਥਿੰਕ ਸੌਖਾ ਹੋ ਗਿਆ, ਥੋੜਾ ਸੌਖਾ ਹੋ ਗਿਆ ਜੀ, ਬਹੁਤ ਸੌਖਾ। ਅੱਗੇ ਦੇ ਨਾਲੋਂ ਜਿਹੜਾ ਉਹ ਸੌਖਾ ਹੋ ਗਿਆ। ਨਹੀਂ ਤਾਂ ਮਿਊਜ਼ੀਸ਼ੀਅਨ ਇਕੱਠੇ ਕਰਨੇ, ਫਿਰ ਗਾਉਣਾ ਤੇ ਸਾਰਾ ਕੁਝ ਕਰਨਾ। ਜਿਹੜੀ ਟੈਕਨੋਲੋਜੀ ਹੈ ਜੀ, ਟੈਕਨੋਲੋਜੀ ਨੇ ਬਹੁਤ ਵਧੀਆ ਕੰਮ ਕੀਤਾ ਵੀ ਤੁਸੀਂ ਅੱਜ ਗੀਤ ਗਾਓ, ਉੱਥੇ ਪੰਜਾਬ ਦੇ ਵਿੱਚੋਂ ਹੀ ਆਪਾਂ ਸਾਰਾ ਜਿਹੜਾ 뮤직 ਦਾ ਉਹ ਕਰਵਾਉਂਦੇ ਆ ਜੀ। ਠੀਕ ਹੈ। ਉੱਥੇ ਜਿਹੜੇ ਵੀਰ ਨੇ ਉਹ ਸਟੂਡੀਓ 'ਚ ਆ ਕੇ, ਕੋਈ ਵੀ ਮਿਊਜ਼ੀਸ਼ੀਅਨ ਆ ਕੇ ਉਹ ਪਲੇ ਕਰ ਜਾਂਦੇ ਨੇ ਆਪਣੇ ਸਾਜ਼। ਠੀਕ ਹੈ। ਤੇ ਨਾਲ ਹੀ ਫਿਰ ਉਹ ਗੀਤ ਰਿਕਾਰਡ ਹੋ ਕੇ ਆਪਣੇ ਕੋਲ ਪਹੁੰਚ ਜਾਂਦਾ ਜੀ। ਚਲੋ ਜੀ, ਬਹੁਤ ਵਧੀਆ, ਚੰਗੀ ਗੱਲ ਜਿਹੜੀ ਹੈਗੀ ਹੈ। ਸਾਰੇ ਜਣੇ ਮਿਲ ਜੁਲ ਕੇ ਜਿਹੜਾ ਇਹ ਕਰ ਰਹੇ ਆ। ਸੋ ਸਰੋਤਿਓ, ਜਿਹੜੀ ਇਸ ਟਾਈਮ ਆਪਣੀ ਅੱਜ ਗੱਲਬਾਤ ਚੱਲ ਰਹੀ ਹੈਗੀ ਆ ਰਿਸ਼ਪਾਲ ਸਿੰਘ ਖੁਸ਼ਦਿਲ ਹੁਣਾਂ ਦੇ ਨਾਲ। ਇਹ ਢਾਡੀ ਵੀ ਨੇ, ਇਹ ਗਾਉਂਦੇ ਵੀ ਨੇ, ਇਹ ਸਾਰੇ ਕੰਮ ਜਿਹੜੇ ਇਹ ਕਰੀ ਜਾਂਦੇ ਆ। ਖਾਲਸਾ ਏਡ ਦੇ ਨਾਲ ਸੇਵਾਵਾਂ ਵੀ ਜਿਹੜੀਆਂ ਇਹ ਕਰੀ ਜਾ ਰਹੇ ਨੇ। ਸੋ ਅਜਿਹੇ ਕਲਾਕਾਰਾਂ ਨੂੰ, ਅਜਿਹੇ ਲੋਕਾਂ ਨੂੰ, ਅਜਿਹੇ ਗੁਣੀ ਲੋਕਾਂ ਨੂੰ ਜਿਹੜਾ ਹੈ ਉਤਸ਼ਾਹਿਤ ਕਰਨ ਦੀ ਆਪਾਂ ਨੂੰ ਜ਼ਰੂਰਤ ਹੈਗੀ ਆ। ਪੰਜਾਬੀ ਰੇਡੀਓ USA ਦਾ ਹਮੇਸ਼ਾ ਇਹ ਕੋਸ਼ਿਸ਼ ਰਹੀ ਆ ਵੀ ਅਜਿਹੇ ਹੀਰੇ ਜਿਹੜੇ ਉਹ ਲੱਭ ਕੇ ਤੁਹਾਡੇ ਲਈ ਜਿਹੜਾ ਉਹ ਆਪਾਂ ਲੈ ਕੇ ਆਉਂਦੇ ਰਹੀਏ। ਸੋ ਬੜਾ ਮਾਣ ਆ ਸਾਨੂੰ ਵੀ ਅੱਜ ਰਿਸ਼ਪਾਲ ਸਿੰਘ ਜੀ ਸਾਡੇ ਕੋਲ ਆਏ ਨੇ, ਇੱਥੇ ਗੱਲਬਾਤ ਜਿਹੜੀ ਉਹ ਆਪਣੇ ਨਾਲ ਕਰ ਰਹੇ ਨੇ, ਤੇ ਬੜੀਆਂ ਚੰਗੀਆਂ ਗੱਲਾਂ, ਬੜੇ ਸੋਹਣੇ ਗੀਤ ਜਿਹੜੇ ਆ ਉਹਨਾਂ ਦੇ ਉਹ ਪੇਸ਼ ਤੁਹਾਡੇ ਨਾਲ ਜਿਹੜੇ ਉਹ ਆਪਾਂ ਕਰ ਰਹੇ ਹੈਗੇ ਆ। ਸੋ ਰਿਸ਼ਪਾਲ ਸਿੰਘ ਜੀ, ਆਉਣ ਵਾਲੇ ਸਮੇਂ ਦੇ ਜਿਹੜੇ ਪ੍ਰੋਜੈਕਟਸ ਬਾਰੇ ਜਿਹੜਾ ਉਹ ਤੁਸੀਂ ਦੱਸਿਆ ਹੈਗਾ ਵੀ ਆਹ ਕੁਝ ਜਿਹੜਾ ਉਹ ਤੁਸੀਂ ਕਰਨਾ ਹੈਗਾ ਆ, ਖਾਲਸਾ ਏਡ ਦੇ ਜੇ ਪ੍ਰੋਜੈਕਟਸ ਦੇ ਬਾਰੇ ਜੇ ਤੁਸੀਂ ਥੋੜੀ ਜਿਹੀ ਹੋਰ ਜਾਣਕਾਰੀ ਜੇ ਦੇਣਾ ਚਾਹੁੰਦੇ ਹੋਵੋ ਤਾਂ? ਖਾਲਸਾ ਏਡ ਦੇ ਪ੍ਰੋਜੈਕਟਸ ਬਾਰੇ ਇਹ ਗੱਲ ਆ ਵੀ ਹਰ ਵਾਰ ਸਾਡੇ ਪੰਜਾਬੀਆਂ ਦੀ ਇਹ ਗੱਲ ਹੁੰਦੀ ਆ ਵੀ ਤੁਹਾਡੇ ਪੰਜਾਬ ਦੇ ਵਿੱਚ ਕੀ ਪ੍ਰੋਜੈਕਟ ਚੱਲਦੇ ਨੇ। ਖਾਲਸਾ ਏਡ ਦਾ ਜਿਹੜੇ ਮੇਨ ਆਫਿਸ ਨੇ ਜੀ, ਇੱਕ ਜਲੰਧਰ ਤੇ ਇੱਕ ਪਟਿਆਲੇ। ਠੀਕ ਹੈ। ਏਸ਼ੀਆ ਦੇ ਹੈੱਡ ਨੇ ਵੀਰ ਅਮਰਪ੍ਰੀਤ ਸਿੰਘ ਜੀ। ਤੁਸੀਂ ਜਦੋਂ ਵੀ ਕੋਈ ਬੰਦਾ ਵੀਰ ਪੰਜਾਬ ਜਾਂਦਾ, ਉਹਨਾਂ ਨੂੰ ਜਾ ਕੇ ਮਿਲੋ। ਆਫਿਸ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਜੀ। ਠੀਕ ਹੈ। ਕਿਉਂਕਿ ਜੇ ਤੁਸੀਂ ਖਾਲਸਾ ਏਡ ਨੂੰ ਕੁਝ ਮਾਇਆ ਡੋਨੇਟ ਕਰਦੇ ਹੋ, ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਵੀ ਉਹ ਪੈਸਾ ਸਾਡਾ ਕਿੱਥੇ ਲੱਗ ਰਿਹਾ। ਬਿਲਕੁਲ। ਤੇ ਖਾਲਸਾ ਏਡ ਦੇ ਪੰਜਾਬ ਦੇ ਵਿੱਚ ਬਹੁਤ ਪ੍ਰੋਜੈਕਟ ਨੇ, ਜਿਵੇਂ ਗਰੀਬਾਂ ਨੂੰ ਘਰ ਪਾ ਕੇ ਦੇਣੇ ਨੇ, ਜਾਂ ਬੱਚੇ ਵੀ ਆਪਾਂ ਉਹ ਕੋਈ ਪੜ੍ਹਾਈ 'ਚ ਬੱਚੇ ਹੁਸ਼ਿਆਰ ਨੇ, ਉਹਨਾਂ ਨੂੰ ਤੁਸੀਂ ਅਡਾਪਟ ਕਰ ਸਕਦੇ ਹੋ। ਠੀਕ ਹੈ। ਉਹਨਾਂ ਦੀ ਪੜ੍ਹਾਈ ਦਾ ਖਰਚਾ ਵੀ ਖਾਲਸਾ ਏਡ ਕਰਦੀ ਆ। ਤੇ ਮੈਡੀਕਲ ਦਾ ਹੈਗਾ ਜੀ, ਚੱਲ ਰਿਹਾ ਪੰਜਾਬ ਦੇ ਵਿੱਚ। ਜੇ ਕਿਸੇ ਨੂੰ ਕੋਈ ਮੈਡੀਕਲ ਦੀ, ਕੋਈ ਗਰੀਬ ਆ ਉਹਨੂੰ ਮੈਡੀਕਲ ਦੀ ਲੋੜ ਆ, ਉਹ ਵੀ ਖਾਲਸਾ ਏਡ ਬਹੁਤ ਵੱਡੇ ਪੱਧਰ ਤੇ ਪ੍ਰੋਵਾਈਡ ਕਰਵਾਉਂਦੀ ਆ ਜੀ। ਤੇ ਬਹੁਤ ਵਧੀਆ ਉਪਰਾਲੇ ਜੋ ਭਾਜੀ ਰਵੀ ਸਿੰਘ ਹੁਣੀ ਤੇ ਸਮੂਹ ਖਾਲਸਾ ਏਡ ਦੀ ਟੀਮ ਜਿਹੜੀ ਕਰ ਰਹੀ ਹੈ ਜੀ। ਤੇ ਆਪਾਂ ਦੇਖਿਆ ਸੀਗਾ ਰਿਸ਼ਪਾਲ ਸਿੰਘ ਵੀ ਪਿਛਲੇ ਦਿਨਾਂ ਦੇ ਵਿੱਚ ਇਦਾਂ ਦੇ ਜਿਹੜਾ ਬਹੁਤ ਮੁੱਦਾ ਉੱਠਿਆ ਸੀਗਾ ਵੀ ਬਹੁਤ ਸਾਰੇ, ਕਿਉਂਕਿ NRI ਠੱਗੇ ਹੋਏ ਮਹਿਸੂਸ ਕਰਦੇ ਨੇ। ਇਹ ਇਦਾਂ ਕਹਿੰਦੇ ਵੀ ਯਾਰ ਅਸੀਂ ਤਾਂ ਆਪਣੇ ਵੱਲੋਂ ਮਦਦ ਦੇ ਲਈ ਚੀਜ਼ਾਂ ਜਿਹੜੀਆਂ ਉਹ ਘੱਲ ਰਹੇ ਆ, ਤੇ ਉਹ ਕਿਸੇ ਹੋਰ ਪਾਸੇ ਜਿਹੜੀਆਂ ਲੱਗੀਆਂ ਜਾ ਰਹੀਆਂ। ਸੋ ਪਾਰਦਰਸ਼ਤਾ ਦੇ ਲਈ ਤੁਹਾਡਾ ਕੀ ਚੀਜ਼ ਹੈ? ਖਾਲਸਾ ਏਡ ਦੀ ਇੱਕ ਪਾਰਦਰਸ਼ਤਾ, ਮੈਂ ਆਪਣੇ ਆਪ ਜਿਹੜੀ ਮੇਰੇ ਹੱਥੋਂ ਗਈ ਹੈ ਗੱਲ, ਇਹ ਗੱਲ ਵੈਸੇ ਮੈਂ ਔਨ ਦਾ ਏਅਰ ਕਰ ਰਿਹਾ। ਮੈਨੂੰ ਲੱਗਦਾ ਵੀ ਸ਼ਾਇਦ ਭਾਜੀ ਹੁਣੀ ਗੁੱਸੇ ਹੋਣਗੇ ਇਸ ਗੱਲ ਤੇ ਵੀ ਤੁਸੀਂ ਉਹ ਗੱਲ ਕਿਉਂ ਕੀਤੀ। ਇਹ ਇੱਕ ਗੱਲ ਪਰ ਇਹ ਕਰਨੀ ਜ਼ਰੂਰੀ ਬਣਦੀ ਵੀ ਆ, ਦੱਸਣਾ, ਕਲੀਅਰ ਕਰਨਾ।
ਖਾਲਸਾ ਏਡ ਨੇ 5000 ਤੋਂ ਵੱਧ ਰਾਗੀ ਢਾਡੀ ਗ੍ਰੰਥੀ ਸਿੰਘਾਂ ਨੂੰ ਰਾਸ਼ਨ ਮੁਹੱਈਆ ਕਰਾਇਆ 1 ਮਹੀਨੇ ਦਾ ਜੀ। ਤੇ ਮੈਂ ਘੱਟੋ ਘੱਟ ਵੀ 260 62 ਸਿੰਘਾਂ ਨੂੰ ਰਾਸ਼ਨ ਦਿੱਤਾ ਜੀ। ਤੇ ਉਹਨਾਂ ਸਿੰਘਾਂ ਦੇ ਪੂਰੇ ਪ੍ਰੋਪਰ ਆਧਾਰ ਕਾਰਡ ਲੈ ਕੇ ਫੋਨ ਨੰਬਰ ਲੈ ਕੇ ਬਈ ਕਿਸੇ ਦੀ ਕੋਈ ਫੋਟੋ ਨਹੀਂ ਖਿੱਚੀ, ਕਿਸੇ ਨੂੰ ਇਹ ਨਹੀਂ ਵੀ ਆਪਾਂ ਵੀ ਫੋਟੋਆਂ ਲਾ ਦਈਏ ਵੀ ਇੰਨੇ ਬੰਦਿਆਂ ਨੂੰ ਆਪਾਂ ਕੀਤਾ ਜੀ, ਨਹੀਂ। ਉਹ ਪਹਿਲਾਂ ਹੀ ਇਹਨਾਂ ਨੇ ਮਨਾ ਕੀਤਾ ਸੀ, ਆਪਣੇ ਵੀਰ ਜੀ ਉਹਨਾਂ ਨੇ, ਅਮਰਪ੍ਰੀਤ ਸਿੰਘ ਉਹਨਾਂ ਨੇ, ਬਈ ਇਹ ਗੱਲ ਆਪਾਂ ਨਹੀਂ ਕਰਨੀ। ਆਪਾਂ ਜਿਹੜਾ ਲੋੜਵੰਦ ਪਰਿਵਾਰ ਆ ਉਹਨਾਂ ਨੂੰ ਰਾਸ਼ਨ ਦੇਣਾ ਤੇ ਪੂਰਾ ਪਾਰਦਰਸ਼ਤਾ ਇਹ ਆ ਜੀ, ਜੇ ਆਪਾਂ ਕਿਸੇ ਨੂੰ ਰਾਸ਼ਨ ਦਿੰਨੇ ਆ ਉਹਦੇ ਤੱਕ ਪਹੁੰਚਦਾ ਬੰਦੇ ਦਾ, ਜਦੋਂ ਵੀ ਮਰਜ਼ੀ ਉਸ ਬੰਦੇ ਨੂੰ ਫੋਨ ਕਰਕੇ ਪੁੱਛ ਸਕਦੇ ਵੀ ਤੁਹਾਨੂੰ ਹੈਲਪ ਮਿਲੀ ਆ ਜਾਂ ਨਹੀਂ ਮਿਲੀ। ਤੇ ਜੇ ਵੀ ਕੋਈ ਪੈਸਾ ਦਿੰਦਾ ਵਾ ਖਾਲਸਾ ਏਡ ਨੂੰ, ਉਹ ਸਹੀ ਥਾਂ ਤੇ ਲੱਗਦਾ ਜੀ। ਮੈਂ ਆਪ ਇਹ ਚੀਜ਼ ਨੂੰ ਨੇੜਿਓਂ ਹੋ ਕੇ ਦੇਖਿਆ ਜੀ। ਤੇ ਸਾਡੇ ਪਿੰਡ ਵੀ ਇੱਕ ਗਰੀਬ ਪਰਿਵਾਰ ਨੂੰ ਖਾਲਸਾ ਏਡ ਨੇ ਘਰ ਬਣਾ ਕੇ ਦਿੱਤਾ ਜੀ। ਠੀਕ ਹੈ ਜੀ। ਉਹ ਤਕਰੀਬਨ ਬਹੁਤ ਹੀ ਘਰ ਦੇ ਹਾਲਾਤ ਬਹੁਤ ਮਾੜੇ ਸੀਗੇ। ਠੀਕ ਹੈ। ਤੇ ਖਾਲਸਾ ਏਡ ਇਹੋ ਜਿਹੇ ਜਿਹੜੇ ਸੇਵਾ ਉਹ ਖਾਲਸਾ ਏਡ ਹਮੇਸ਼ਾ ਹੀ ਕਰਦੀ ਰਹਿੰਦੀ ਹੈ ਜੀ। ਜੀ, ਬਹੁਤ ਵਧੀਆ। ਤੇ ਆਪਾਂ ਵਾਪਸ ਤੁਹਾਡੀ ਗਾਇਕੀ ਜਾਂ ਜੇ ਕਹ ਲਓ ਉਸ ਦੇ ਵੱਲ ਨੂੰ ਆਈਏ। ਸੋ ਇੱਕ ਤਾਂ ਤੁਸੀਂ ਆਪਣੇ ਪਿਤਾ ਜੀ ਨੂੰ ਸੁਣਦੇ ਰਹੇ ਆ, ਤੁਹਾਡੇ ਪਸੰਦੀਦਾ ਢਾਡੀ ਜਿਹੜੇ ਆ ਜਥੇ ਦੇ ਵਿੱਚੋਂ ਤੁਹਾਡੇ ਕਿਹੜੇ ਪਸੰਦੀਦਾ ਸਭ ਤੋਂ ਜ਼ਿਆਦਾ ਢਾਡੀ ਜਥਾ ਸੀਗਾ? ਜਿਵੇਂ ਜੇ ਤੁਹਾਨੂੰ ਮੈਂ ਪੁੱਛਣਾ ਚਾਹਾਂ, ਜੇ ਤੁਸੀਂ ਇਹਦਾ ਜਵਾਬ ਦੇਣਾ ਚਾਹੁੰਦੇ। ਹਾਂਜੀ, ਢਾਡੀਆਂ ਦੇ ਵਿੱਚ ਬਹੁਤ ਹੀ ਕਮਾਲ ਦੇ ਢਾਡੀ ਰਹੇ, ਜਿਵੇਂ ਮੁੱਲਾ ਸਿੰਘ ਪਾਖਰਪੁਰੀ ਜੀ, ਦਿਆਲ ਸਿੰਘ ਦਿਲਬਰ ਜੀ, ਚਰਨ ਸਿੰਘ ਆਲਮਗੀਰ, ਤਰਲੋਚਨ ਸਿੰਘ ਭੰਬੱਦੀ ਜੀ, ਜਿਨ੍ਹਾਂ ਨੂੰ ਅਸੀਂ ਮੂਹਰੇ ਬਹਿ ਕੇ ਸੁਣਦੇ ਰਹੇ ਹਾਂ, ਹਨਾ ਜੀ। ਤੇ ਬਹੁਤ ਬਾਕਮਾਲ ਢਾਡੀ ਜੀ। ਤੇ ਅੱਜ ਦੇ ਯੁੱਗ ਦੇ ਵਿੱਚ ਵੀ ਹੁਣ ਕਾਫੀ ਨੌਜਵਾਨ ਵੀ ਇਸ ਪਾਸੇ ਵੱਲ ਨੂੰ ਆ ਰਹੇ ਆ, ਤੁਹਾਨੂੰ ਹੌਸਲਾ ਅਫਜ਼ਾਈ ਹੁੰਦੀ ਹੈ ਦੇਖ ਕੇ? ਹਾਂਜੀ, ਬਿਲਕੁਲ ਜੀ, ਬਿਲਕੁਲ। ਵੀਰ ਸੁਰਜੀਤ ਸਿੰਘ ਵਾਰਸ, ਫੌਜਾ ਸਿੰਘ ਸਾਗਰ, ਜਿਹੜੇ ਕੌਮ ਦੇ ਬਹੁਤ ਵਧੀਆ ਢਾਡੀ ਨੇ ਜੀ, ਉਹ ਵਧੀਆ ਤਰੀਕੇ ਨਾਲ ਸੇਵਾ ਕਰਦੇ ਆ ਜੀ। ਜੀ। ਤੇ ਚਲੋ ਗਾਇਕੀ ਦੇ ਵੱਲ ਨੂੰ ਜੇ ਆਈਏ ਤਾਂ ਢਾਡੀਆਂ ਦੀ ਗੱਲ ਕੀਤੀ, ਗਾਇਕਾਂ ਦੇ ਵਿੱਚੋਂ ਤੁਹਾਨੂੰ ਕਿੱਦਾਂ ਦੇ ਗੀਤ ਜਾਂ ਕਿੱਦਾਂ ਦਾ ਗਾਇਕ ਤੁਹਾਡਾ ਜਾਂ ਪਸੰਦੀਦਾ ਹੈਗਾ, ਜਾਂ ਤੁਸੀਂ ਢਾਡੀ ਸੁਣਨਾ ਹੀ ਜ਼ਿਆਦਾ ਪਸੰਦ ਕਰਦੇ? ਨਹੀਂ, ਮੈਂ ਗੀਤ ਵੀ ਸੁਣਦਾ ਜੀ। ਮੈਂ ਰਾਜ ਕਾਕੜੇ ਵੀਰ ਨੂੰ, ਠੀਕ ਹੈ, ਵੀਰ ਗੁਰਪ੍ਰੀਤ ਸਿੰਘ, ਵੀਰ ਸਿੰਘ, ਜਿਹੜੇ ਮੁੱਦਿਆਂ ਦੀ ਗੱਲ ਕਰਦੇ ਨੇ ਜੀ। ਗੀਤ ਦਰਅਸਲ ਵੀਰ ਜੀ ਉਹ ਹੁੰਦਾ ਜੋ ਲੋਕਾਂ ਦੀ ਗੱਲ, ਲੋਕ ਗੀਤ ਆਪਾਂ ਤਾਂ ਕਹਿੰਦੇ ਲੋਕਾਂ ਦੀ ਗੱਲ ਹੁੰਦੀ ਆ, ਲੋਕਾਂ ਦੀ ਆਵਾਜ਼ ਹੁੰਦੀ ਹੈ। ਜੇ ਅਸੀਂ ਲੋਕਾਂ ਦੀ ਆਵਾਜ਼ ਨਹੀਂ ਉਠਾਉਣੀ ਤਾਂ ਫਿਰ ਸਾਨੂੰ ਦੇਖੋ, ਹੁਣ ਮੁੱਦਾ ਕਿਸਾਨੀ ਦਾ ਚੱਲ ਰਿਹਾ, ਕਿਸਾਨਾਂ ਨੇ ਆਪਣੇ ਵਿਆਹਾਂ ਤੇ ਹੀ ਕਲਾਕਾਰ ਬੁੱਕ ਕਰਨੇ ਨੇ। ਬਿਲਕੁਲ। ਜੇ ਅਸੀਂ ਅੱਜ ਜੇ ਕਲਾਕਾਰ ਘਰੇ ਵੜ ਕੇ ਬੈਠਾ ਤਾਂ ਉਹਦਾ ਗੀਤ ਗਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਜੀ। ਅੱਜ ਜੇ ਉਹਨਾਂ ਦੇ ਨਾਲ ਨਹੀਂ ਉਹਦਾ ਨਾਲ ਖੜਦੇ, ਤੇ ਇਹ ਜੀ ਜਿਹੜੇ ਲੋਕ ਗੀਤ ਹੁੰਦੇ ਆ ਲੋਕਾਂ ਦੇ ਹੁੰਦੇ ਆ ਜੀ। ਤੇ ਲੋਕ ਗੀਤ ਗਾਉਣ ਵਾਲੇ ਬਹੁਤ ਵਧੀਆ ਕਲਾਕਾਰ, ਰਾਜ ਕਾਕੜਾ ਵੀਰ, ਇੱਕ ਵੀਰ ਗੁਰਪ੍ਰੀਤ ਸਿੰਘ, ਉਹ ਲਿਖਦਾ ਵੀ ਬਹੁਤ ਕਮਾਲ ਆ। ਠੀਕ ਹੈ। ਪਰ ਇੱਕ ਮੀਡੀਆ ਤੇ ਵੀ ਇਸ ਗੱਲ ਦਾ ਗੁੱਸਾ ਰਹੂਗਾ ਵੀ ਅਸੀਂ ਚੰਗੇ ਲੋਕਾਂ ਨੂੰ ਪ੍ਰਮੋਟ ਬਹੁਤ ਘੱਟ ਕਰਦੇ ਆ। ਮੈਂ ਪੰਜਾਬੀ ਰੇਡੀਓ ਯੂਐਸਏ ਦਾ ਧੰਨਵਾਦ ਕਰਦਾ ਵੀ ਇਹਨਾਂ ਨੇ ਹਰ ਵਾਰ, ਤੁਸੀਂ ਸਾਡੀ ਬਹੁਤ ਵਧੀਆ ਤਰੀਕੇ ਨਾਲ ਸਪੋਰਟ ਕਰਦੇ ਹੋ, ਪਰ ਬਹੁਤਾਤ ਮੇਰੇ ਨਾਲ ਬੀਤੀ ਆ। ਮੈਂ ਜਦੋਂ ਗੀਤ ਕੀਤਾ, ਮੈਂ ਬਹੁਤਿਆਂ ਨਾਲ ਸੰਪਰਕ ਬਣਾਉਣਾ ਚਾਹਿਆ, ਪਰ ਲੇਕਿਨ ਨਹੀਂ, ਉਸ ਰਿਸਪੌਂਸ ਚੰਗਾ ਨਹੀਂ ਮਿਲਿਆ। ਇਹ ਬਿਲਕੁਲ ਤਰਾਸਦੀ ਜਿਹੜੀ ਉਹ ਕਿਤੇ ਨਾ ਕਿਤੇ ਰਹਿ ਜਾਂਦੀ ਆ। ਉਹੀ ਨਾ ਵੀ ਅੱਜ ਕੱਲ ਜੋ ਵਿਕਦਾ ਆ, ਲੋਕੀ ਉਹੀ ਚੀਜ਼ ਜਿਹੜੀ ਉਹ ਪਰੋਸੀ ਜਾਂਦੇ, ਪਰ ਇਹ ਆ ਵੀ ਚੰਗੀ ਵਧੀਆ ਚੀਜ਼ ਨੂੰ ਲੈ ਕੇ ਆਉਣਾ, ਉਸ ਨੂੰ ਲੱਭਣਾ, ਜਿਹੜਾ ਉਹ ਇੱਕ ਵੱਖਰੀ ਕਲਾ ਹੈ, ਉਹ ਵੱਖਰੀ ਜਿਹੜੀ ਇਹ ਚੀਜ਼ ਹੈ। ਚਲੋ, ਸਾਨੂੰ ਮਾਣ ਆ ਪੰਜਾਬੀ ਰੇਡੀਓ ਯੂਐਸਏ ਦੇ ਅਦਾਰੇ ਦੇ ਉੱਤੇ ਵੀ ਹਮੇਸ਼ਾ ਇਦਾਂ ਦੇ ਜਿਹੜੇ ਲੋਕਾਂ ਨੂੰ ਅੱਗੇ ਜਿਹੜਾ ਉਹ ਲੈ ਕੇ ਆਉਂਦੇ ਨੇ, ਕਿਉਂਕਿ ਜਿੱਦਾਂ ਤੁਸੀਂ ਕਿਹਾ ਵੀ ਜਿਹਦੇ ਕੋਲ ਤਾਂ ਹੈਗੇ ਆਲਰੇਡੀ, ਵੈਸੇ ਉਹਨੇ ਤਾਂ 4 ਪੈਸੇ ਲਾ ਕੇ ਆਪਣੇ ਆਪ ਨੂੰ ਆਪੇ ਫੇਮਸ ਕਰ ਹੀ ਲੈਣਾ ਆ। ਤਾਂ ਗੱਲ ਇਹ ਆ ਵੀ ਰੀਅਲ ਟੈਲੈਂਟ ਜਿਹੜਾ ਉਹ ਸਾਹਮਣੇ ਜਿਹੜਾ ਉਹ ਆਵੇ। ਸੋ ਰਿਸ਼ਪਾਲ ਸਿੰਘ ਜੀ, ਮੈਂ ਬਹੁਤ ਧੰਨਵਾਦ ਕਰਦਾ ਹਾਂ ਵੀ ਗੱਲਾਂ ਬਾਤਾਂ ਕਰਦੇ ਸਮਾਂ ਕਦੋਂ ਨਿਕਲ ਜਾਂਦਾ ਹੈ ਉਹ ਪਤਾ ਨਹੀਂ ਲੱਗਦਾ। ਤੁਹਾਡੇ ਮਨ ਦੇ ਵਿੱਚ ਹੋਰ ਕੁਝ ਵਿਚਾਰ ਜਿਹੜੇ ਤੁਸੀਂ ਸਰੋਤਿਆਂ ਦੇ ਨਾਲ, ਦਰਸ਼ਕਾਂ ਦੇ ਨਾਲ ਸਾਂਝੇ ਕਰਨਾ ਚਾਹੁੰਦੇ ਹੋ? ਵਿਚਾਰ ਤਾਂ ਇਹੀ ਹੈ ਜੀ, ਚੰਗਾ ਸਾਹਿਤ ਪੜ੍ਹੀਏ, ਗੁਰਬਾਣੀ ਨਾਲ ਜੁੜੀਏ। ਅਸੀਂ ਇੱਥੇ ਵਿਦੇਸ਼ਾਂ ਦੇ ਵਿੱਚ ਆਏ ਆ, ਵਿਦੇਸ਼ਾਂ ਦੇ ਵਿੱਚ ਆ ਕੇ ਅਸੀਂ ਇਹੋ ਜਿਹੇ ਕੰਮ ਕਰੀਏ ਵੀ ਲੋਕ ਸਾਡੇ ਵੱਲ ਦੇਖ ਕੇ ਕਹਿਣ ਵੀ ਇਹ ਸਰਦਾਰ ਜਾ ਰਿਹਾ ਜੀ। ਸਾਡੇ ਕਿਰਦਾਰ ਉੱਚੇ ਹੋਣੇ ਚਾਹੀਦੇ ਆ ਜੀ, ਸਾਡਾ ਇਖਲਾਕ ਉੱਚਾ ਹੋਣਾ ਚਾਹੀਦਾ। ਗੁਰਬਾਣੀ ਪੜ੍ਹੋ ਤੇ ਚੰਗੇ ਸਾਹਿਤ ਪੜ੍ਹ ਕੇ ਤੇ ਅਸੀਂ ਦੁਨੀਆ ਦੇ ਵਿੱਚ ਆਪਣੀ ਕੌਮ ਦਾ, ਆਪਣੀ ਕਮਿਊਨਿਟੀ ਦਾ ਨਾਮ ਉੱਚਾ ਕਰ ਸਕੀਏ ਜੀ। ਤੇ ਮੈਂ ਪੰਜਾਬੀ ਰੇਡੀਓ ਯੂਐਸਏ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ, ਤੁਹਾਡਾ ਰਾਜ ਕਰਨਵੀਰ ਸਿੰਘ ਜੀ ਵੀ, ਤੁਸੀਂ ਇਸ ਤੇ ਵੀਰ ਹਰਜੋਤ ਸਿੰਘ ਉਹਨਾਂ ਦਾ
ਵੀ ਜੋ ਤੁਸੀਂ ਇਹ ਮਾਣ ਦੇ ਰਹੇ ਹੋ। ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ। ਬਹੁਤ ਬਹੁਤ ਧੰਨਵਾਦ, ਬੜੀ ਬੜੀ ਮਿਹਰਬਾਨੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਆਪਾਂ ਸਮਾਪਤ ਕਰਦੇ ਹਾਂ। ਮੇਰੇ ਰਾਜਕਨਵੀਰ ਸਿੰਘ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਤੇ ਰਸ਼ਪਾਲ ਸਿੰਘ ਵੀਰ ਹੋਣਾ ਦਾ ਬਹੁਤ ਬਹੁਤ ਧੰਨਵਾਦ। ਉਹ ਸਾਡੇ ਸਟੂਡੀਓ ਦੇ ਵਿੱਚ ਚੱਲ ਕੇ ਆਏ ਤੇ ਆ ਕੇ ਸਾਡੇ ਨਾਲ ਜਿਹੜੀਆਂ ਆਪਣੀਆਂ ਦਿਲ ਦੀਆਂ ਗੱਲਾਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ। ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।